ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ड्स। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦੇ ਵਿਚਾਰ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ अस्सलाम वालेकुम। जी राज साहब जी आनू प्रोग्राम सचो सच विच बहुत मेहरबानी। जी राज साहब अज 16 दिसंबर 2020 3 पोह नानकशाही संमत 552 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਈਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ आरसीएन केबल बेलफा केबल इन कैनेडा roku जादू बॉक्स शावा फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਹੀ ਕਰਦੇ ਹਾਂ ਇਸੇ ਇਸ਼ੂ ਦੇ ਨਾਲ ਕਿਸਾਨ ਮੋਰਚੇ ਦੇ ਇਸ਼ੂ ਦੇ ਨਾਲ ਜਿਹੜਾ ਕਿ ਸਾਰੀ ਦੁਨੀਆ ਦੇ ਵਿੱਚ ਇੱਕ ਮੁੱਖ ਜਿਹੜੀ ਹੈ ਬਹੁਤ ਹੀ ਵੱਡੀ ਖਬਰ ਬਣਿਆ ਹੋਇਆ ਹੈ। ਇਹ ਸਾਡੀਆਂ ਸਾਰਿਆਂ ਦੀਆਂ ਦਿਲ ਦੀਆਂ ਜਿਹੜੀਆਂ ਧੜਕਣਾਂ ਨੇ ਇਸ ਮੋਰਚੇ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ ਧੜਕ ਰਹੀਆਂ ਨੇ। ਸੋ ਕਿਸਾਨ ਮੋਰਚਾ ਇਸ ਵੇਲੇ ਬੜੇ ਹੀ ਨਾਜ਼ੁਕ ਦੌਰ ਦੇ ਵਿੱਚੋਂ ਜਿਹੜਾ ਹੈ ਉਹ ਗੁਜ਼ਰ ਰਿਹਾ ਹੈ। ਸੁਪਰੀਮ ਕੋਰਟ ਨੇ ਵੀ ਇਸ ਵਿੱਚ ਜਿਹੜੀ ਦਖਲ ਅੰਦਾਜ਼ੀ ਜਿਹੜੀ ਕਰਨੀ ਹੈ ਸ਼ੁਰੂ ਕਰ ਦਿੱਤੀ ਹੈ ਜਿਸ ਤਰ੍ਹਾਂ ਕਿ ਸ਼ਹੀਨ ਬਾਗ ਵਿੱਚ ਕੀਤੀ ਸੀ। ਸੋ ਵੈਰੀ ਸੈਡ ਐਂਡ ਵੈਰੀ ਬੈਡ ਨਿਊਜ਼ ਹੈ ਕਿ ਸੰਤ ਰਾਮ ਸਿੰਘ ਜੀ ਨਾਨਕਸਰ ਵਾਲਿਆਂ ਦੀ ਜਿਹੜੀ ਕਿਸਾਨਾਂ ਦੇ ਦਰਦ ਨਾਲ ਸਹਾਰਦਿਆਂ ਹੋਇਆਂ ਉਹਨਾਂ ਵੱਲੋਂ ਕੀਤੀ ਗਈ ਖੁਦਕੁਸ਼ੀ ਜਿਹੜੀ ਹੈ ਪ੍ਰਮੁੱਖ ਖਬਰ ਹੈ। ਸੋ ਇੱਕ ਪਾਸੇ ਉਹਨਾਂ ਨੂੰ ਕਿਸਾਨ ਸੰਘਰਸ਼ ਦੀ ਸ਼ਹੀਦ ਕਰਾਰ ਕਰ ਦਿੱਤਾ ਗਿਆ ਹੈ ਔਰ ਦੂਸਰੇ ਪਾਸੇ ਇਸ ਪਿੱਛੇ ਡੂੰਗੀ ਜਿਹੜੀ ਸਾਜ਼ਿਸ਼ ਹੈ ਹੋਣ ਦਾ ਖਦਸ਼ਾ ਵੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਜੇ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ ਗੱਲ ਕਰੀਏ ਤੇ ਵੈਸੇ ਤਾਂ ਜਿਵੇਂ ਅਕਸਰ ਕਦੇ ਇਹ ਕਹਾਵਤ ਸੀ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮ। ਬਿਲਕੁਲ ਇਹ ਜਿਹੜੀ ਅਫਗਾਨ ਸਪਿਰਿਟ ਸੀ ਉਹਨਾਂ ਦੀ ਆਪਣੀ ਸਰਵਾਈਵਲ ਦੀ ਵੀ ਔਰ ਐਗਰੈਸ਼ਨ ਦੀ ਵੀ ਦੋਨਾਂ ਦਾ ਹੀ ਸੁਮੇਲ ਸੀ। ਫਿਰ ਉਸ ਖਿੱਤੇ ਦੇ ਵਿੱਚ ਜਦੋਂ ਵੰਗਾਰਨ ਦੀ ਗੱਲ ਚੈਲੰਜ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਕੀਤੀ ਐਮਨਾਬਾਦ ਸ਼ਹਿਰ ਦੇ ਵਿੱਚ ਖਲੋ ਕੇ ਉਹਨਾਂ ਦੀ ਬਾਣੀ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ ਤੇ ਫਿਰ ਉਸ ਧਰਤੀ ਦੇ ਉੱਤੇ ਪੰਜਾਬ ਦੀ ਧਰਤੀ ਦੇ ਉੱਤੇ ਉਹ ਮਨੁੱਖ ਘੜਿਆ ਗਿਆ ਜਿਸ ਮਨੁੱਖ ਨੇ ਜ਼ਾਲਮ ਨੂੰ ਵੰਗਾਰਨ ਦਾ ਵੱਲ ਜਿਹੜਾ ਹੈ ਉਹ ਹੋਰ ਵੀ ਚੰਗੀ ਤਰ੍ਹਾਂ ਸਿੱਖਿਆ ਉਸ ਸਬਕ ਨੂੰ ਹੋਰ ਵੀ ਚੰਗੀ ਤਰ੍ਹਾਂ ਯਾਦ ਕੀਤਾ ਔਰ ਨਤੀਜੇ ਦੇ ਤੌਰ ਤੇ ਫਿਰ ਅਸੀਂ ਸਾਰੀ 18ਵੀਂ ਸਦੀ ਜਿਹੜੀ 1699 ਤੋਂ ਲੈ ਕੇ 1799 ਤੱਕ ਉਸ ਸੰਘਰਸ਼ ਦੀ ਦੇਖਦੇ ਹਾਂ 4-5 ਜਨਰੇਸ਼ਨਾਂ ਜਿਨ੍ਹਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਸੀ ਜਿਨ੍ਹਾਂ ਦੇ ਸਾਹਮਣੇ ਜਿਹੜਾ ਨਿਸ਼ਾਨਾ ਉਹ ਸਾਵਰਨ ਹੋਣਾ ਸੀ ਆਜ਼ਾਦ ਹੋਣਾ ਸੀ ਜਿਨ੍ਹਾਂ ਦੇ ਸਾਹਮਣੇ ਨਿਸ਼ਾਨਾ ਜਿਹੜਾ 10ਵੇਂ ਪਾਤਸ਼ਾਹ ਨੇ ਨਿਰਧਾਰਿਤ ਕੀਤਾ ਸੀ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ ਕਿ ਜਿਹੜਾ ਨਿਰਧਨ ਦਾ ਗਰੀਬ ਦਾ ਪ੍ਰੋਟੈਕਟਰ ਦੁਸ਼ਟ ਨੂੰ ਸਜ਼ਾ ਦੇਣ ਵਾਲਾ ਔਰ ਇਸ ਨੇ ਉਸ ਧਰਤੀ ਦੇ ਉੱਤੇ ਧਰਤੀ ਦੇ ਖਮੀਰ ਨੂੰ ਬਦਲਿਆ। ਕਦੇ ਜਿੱਥੇ ਉਸ ਧਰਤੀ ਦੀਆਂ ਜਾਈਆਂ ਦੀ ਇੱਜ਼ਤ ਆਬਰੂ ਗਜ਼ਨੀ ਔਰ ਬਸਰਾ ਔਰ ਦੂਸਰੇ ਬਾਜ਼ਾਰਾਂ 'ਚ ਟਕੇ ਟਕੇ 'ਚ ਵਿਕਦੀ ਸੀ ਉਹਨਾਂ ਨੂੰ ਵੀ ਉਹਨਾਂ ਬੱਚੀਆਂ ਨੂੰ ਬਿਨਾਂ ਕਿਸੇ ਮਜ਼ਹਬ ਦੇ ਵਖਰੇਵੇਂ ਦੇ ਉਹ ਇਸ ਪੰਜ ਕਕਾਰੀ ਖਾਲਸੇ ਵੱਲ ਆਵਾਜ਼ ਦਿੰਦੀਆਂ ਸੀ ਮੋੜੀ ਬਾਬਾ ਕੱਛ ਵਾਲਿਆ ਰਨ ਜਾਂਦੀ ਬਸਰੇ ਨੂੰ। ਸੋ ਜ਼ਾਹਰ ਹੈ ਕਿ ਖਾਲਸਾ ਸਿਰਫ ਇੱਕ ਆਪਣੇ ਹੱਕਾਂ ਦੇ ਲਈ ਲੜਨ ਵਾਲਾ ਨਹੀਂ ਖਾਲਸੇ ਦਾ ਕਨਸੈਪਟ ਜਿਹੜਾ ਉਹ ਯੂਨੀਵਰਸਲਿਜ਼ਮ 'ਚ ਹੈ ਇਹ ਕਿਸੇ ਧਰਮ ਦੀ ਮੁਖਾਲਫਤ ਨਹੀਂ ਹੈ। ਜਿਵੇਂ ਪਿਛਲੀਆਂ 3 ਸਦੀਆਂ 'ਚ
ਹਿੰਦੂਤਵੀ ਵਿਚਾਰਧਾਰਾ ਨੇ ਇਸ ਨੂੰ ਮੋੜਨ ਦਾ ਯਤਨ ਕੀਤਾ, ਐਂਟਾਈ ਇਸਲਾਮ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਸਾਡਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਜੇ 10ਵੇਂ ਪਾਤਸ਼ਾਹ ਦੇ ਨਾਲ ਆ ਕੇ ਪੀਰ ਬੁੱਧੂ ਸ਼ਾਹ ਸਢੌਰੇ ਵਾਲੇ ਸੈਯਦ ਔਰ ਉਹਨਾਂ ਦੇ ਪੁੱਤਰ, ਉਹਨਾਂ ਦੇ ਮੁਰੀਦ ਖਲੋਂਦੇ ਨੇ ਭੰਗਾਣੀ ਦੇ ਯੁੱਧ ਵਿੱਚ, ਉਹਨਾਂ ਦੇ 3 ਬੱਚੇ ਔਰ 500 ਤੋਂ ਜ਼ਿਆਦਾ ਮੁਰੀਦ ਸ਼ਹੀਦ ਹੁੰਦੇ ਨੇ। ਸਿੱਖਾਂ ਔਰ ਮੁਸਲਮਾਨਾਂ ਦਾ ਸਾਂਝਾ ਖੂਨ ਡੁੱਲਦਾ ਹੈ 22 ਧਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ। ਤੇ ਇਹ ਇੱਕ ਜ਼ਾਹਰ ਸੀ ਕਿ ਜਿਹੜੇ ਇਨਸਾਫ ਪਸੰਦ, ਸੱਚਾਈ ਪਸੰਦ ਮੁਸਲਮਾਨ ਸਨ, ਉਹ ਵੀ ਇਹ ਸਮਝਦੇ ਸੀ ਕਿ ਗੁਰੂ ਗੋਬਿੰਦ ਸਿੰਘ ਜਿਹੜੇ ਨੇ ਇਹ ਸੱਚ, ਹੱਕ, ਇਨਸਾਫ ਦੀ ਆਵਾਜ਼ ਨੇ। ਔਰ ਇਹ ਅਸੀਂ ਆਉਣ ਵਾਲੇ ਦਿਨਾਂ 'ਚ, ਅੱਜ 16 ਦਸੰਬਰ ਦਾ ਦਿਨ ਹੈ ਔਰ ਉਹ ਦਿਨ ਲਗਭਗ ਸ਼ੁਰੂ ਹੋ ਚੁੱਕੇ ਨੇ, ਜਦੋਂ ਕਿ ਜਿੱਥੇ ਅਸੀਂ ਸਿਰਸਾ ਦੇ ਕੰਢੇ ਦੇ ਵਿਛੋੜੇ ਦੀ ਗੱਲ, 3 ਪਿਆਰਿਆਂ ਦੀ ਸ਼ਹਾਦਤ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਚਮਕੌਰ ਦੀ ਗੜੀ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ 2 ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਉਹਨਾਂ ਦੀ ਸ਼ਹਾਦਤ, ਔਰ ਸਰਹੰਦ ਦੀ ਕੰਧ ਵਿੱਚ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, 7 ਤੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਾਹਿਬਜ਼ਾਦੇ, ਔਰ ਗੁਰੂ ਸਾਹਿਬ ਦੀ ਮਾਤਾ ਗੁਜਰੀ, ਜਿਹੜੇ ਬਜ਼ੁਰਗ ਮਾਤਾ ਦੀ ਸ਼ਹਾਦਤ, ਔਰ ਫਿਰ ਹਜ਼ਾਰਾਂ ਸਿੱਖ ਭਾਵੇਂ ਸਰਸਾ ਦੇ ਕੰਢੇ ਨੇ, ਚਮਕੌਰ ਦੀ ਗੜੀ 'ਚ ਨੇ, ਉਹਨਾਂ ਨੂੰ ਜਿਹੜਾ ਯਾਦ ਕਰਾਂਗੇ। ਕਿਉਂਕਿ ਇਸ ਵੇਲੇ ਸਮੁੱਚੇ ਪੰਥ ਦੇ ਅੰਦਰ, ਕਿਉਂਕਿ ਇਹ ਜਿਉਂ ਹੀ ਇਹ ਮਿਡ ਦਸੰਬਰ ਸ਼ੁਰੂ ਹੁੰਦਾ ਹੈ, ਦੁਨੀਆ ਭਰ 'ਚ ਸ਼ਹੀਦੀ ਸਮਾਗਮ ਔਰ ਯਾਦਾਂ ਸ਼ੁਰੂ ਹੋ ਜਾਂਦੀਆਂ ਨੇ। ਪਰ ਇਸ ਵਾਰ ਵਰਤਾਰਾ ਡਿਫਰੈਂਟ ਹੈ, ਕਿਉਂਕਿ ਕਿਸਾਨ ਮੋਰਚੇ ਨੇ ਜਿੱਥੇ ਉਹ ਸਾਰਾ ਪਿਛਲਾ ਇਤਿਹਾਸ ਸਾਹਮਣੇ ਲੈ ਆਂਦਾ ਹੈ, ਉੱਥੇ ਅੱਜ ਦੇ ਹਾਕਮ ਕਿਸ ਰਸਤੇ ਤੇ ਤੁਰੇ ਹੋਏ ਨੇ, ਕਿਵੇਂ ਉਹ ਕੱਲੀ ਇਹੀ ਨਹੀਂ ਕਿ ਸਿੱਖਾਂ ਦੀ ਇੱਕ ਅੱਗੋਂ ਨਸਲਕੁਸ਼ੀ ਦੀ ਤਿਆਰੀ ਕਰ ਰਹੇ ਨੇ। ਅੱਜ ਜਿਨ੍ਹਾਂ ਗੁਜਰਾਤੀ ਬਾਣੀਆਂ ਦੇ ਹੱਥ ਮੋਦੀ ਔਰ ਅਮਿਤ ਸ਼ਾਹ ਦੇ ਪਾਵਰ ਆਈ ਹੈ, ਉਹ ਪੰਜਾਬ ਨੂੰ ਜ਼ਲੀਲ ਕਰ ਰਹੇ ਨੇ। ਔਰ ਇਹੀ ਜਦੋਂ ਅਸੀਂ ਪੰਜਾਬ ਹਰਿਆਣਾ ਦੀ ਗੱਲ ਕਰਦੇ ਹਾਂ, ਇਹ ਵੀ ਇਹਨਾਂ ਦਾ ਹੀ ਬਣਾਇਆ ਹੋਇਆ ਹਰਿਆਣਾ, ਜਿਹੜਾ ਇਹਨਾਂ ਨੇ 1966 ਚ ਪੰਜਾਬ ਨਾਲੋਂ ਅੱਡ ਕਰਕੇ ਵੱਖਰਾ ਸੂਬਾ ਬਣਾਇਆ। ਔਰ ਇਹ ਸਾਰਾ ਵਰਤਾਰਾ ਕਿਸ ਪਾਸੇ ਵੱਲ ਜਾ ਰਿਹਾ, ਔਰ ਮੈਂ ਸਮਝਦਾ ਵੀ ਇਤਿਹਾਸ ਜਾਂ ਤਾਰੀਖ ਕਿਵੇਂ ਤੁਹਾਡੇ ਲਈ ਮੋਟੀਵੇਸ਼ਨ ਹੁੰਦੀ ਹੈ। ਹੁਣ ਜਦੋਂ ਇੰਨਾ ਲੋ ਟੈਂਪਰੇਚਰ ਹੈ ਦਿੱਲੀ 'ਚ, ਲੋਕ ਠੁਰ ਕਰ ਰਹੇ ਨੇ, ਔਰ NDTV ਦਾ ਇੱਕ ਜਰਨਲਿਸਟ ਉੱਥੇ ਸਿੰਘੂ ਬਾਰਡਰ ਦੇ ਉੱਤੇ ਇੱਕ ਬਜ਼ੁਰਗ ਨੂੰ, ਜਿਹੜਾ ਬਿਲਕੁਲ ਇੱਕ ਕਮਜ਼ੋਰ ਹੈ, ਉਹਨੂੰ ਇੰਟਰਵਿਊ ਕਰ ਰਿਹਾ ਹੈ ਕਿ ਇੰਨੀ ਠੰਡ ਤੇ ਤੁਸੀਂ ਕਿਵੇਂ ਰਾਤ ਕੱਟਦੇ ਹੋ, ਕਿਵੇਂ ਤੁਸੀਂ ਹੋ। ਉਹ ਕਹਿੰਦੇ ਜੀ ਇਹ ਹੁਣ ਸਾਡਾ, ਇਹ ਦੇਖੋ ਪਹਿਲਾਂ ਤਾਂ ਅਸੀਂ ਆਪਣੇ ਗੁਰੂ ਤੋਂ ਸਿੱਖਦੇ ਤੇ ਇਹ ਉਹ ਹਫ਼ਤੇ ਚੱਲ ਰਹੇ ਨੇ ਕਿ ਕਿੰਨੇ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਸਨ, ਕਿੰਨਾ ਹਾਲਾਤਾਂ 'ਚ ਉਹਨਾਂ ਤਾਂ ਸ਼ਹੀਦੀਆਂ ਪਾਈਆਂ, ਸਾਨੂੰ ਤਾਂ ਫਿਰ ਖਾਣ ਨੂੰ 2 ਵੇਲੇ ਮਿਲ ਜਾਂਦਾ ਹੈ। ਸੋ ਮੈਂ ਸਮਝਦਾ ਵੀ ਇਹ ਹੁੰਦੀ ਹੈ ਬਹੁਤ ਵਾਰ, ਕਿਉਂਕਿ ਜ਼ਾਲਮ ਦਾ ਵੀ ਸਿਰਫ ਨਾਂ ਬਦਲਦਾ ਹੈ, ਉਹ ਆਪਣਾ ਵਰਤਾਰਾ ਉਹੀ ਰੱਖਦਾ ਹੈ। ਔਰ ਜਿਹੜੀਆਂ ਕੌਮਾਂ ਆਪਣੀ ਤਾਰੀਖ ਤੋਂ ਸੇਧ ਲੈਂਦੀਆਂ ਨੇ, ਆਪਣੇ ਇਤਿਹਾਸ ਤੋਂ ਸੇਧ ਲੈਂਦੀਆਂ ਨੇ, ਉਹਨਾਂ ਦੇ ਲਈ ਵੀ ਫਿਰ ਉਹੀ ਜਿਹੜਾ ਵਰਤਾਰਾ ਹੈ ਉਹ ਉਹਨਾਂ ਦੀ ਮੋਟੀਵੇਸ਼ਨ ਬਣਦਾ ਹੈ, ਪ੍ਰੇਰਨਾ ਬਣਦਾ ਹੈ। ਸੋ ਇਤਿਹਾਸ ਆਪਣੇ ਆਪ ਨੂੰ ਦੁਹਰਾ ਰਿਹਾ। ਦਿੱਲੀ ਤਖਤ ਤੇ ਬੈਠਣ ਵਾਲੇ ਜ਼ਾਬਰ 18ਵੀਂ ਸਦੀ ਦੇ ਵੀ, ਔਰ ਅੱਜ ਜਿਸ ਅੰਦਾਜ਼ ਦੇ ਵਿੱਚ ਮੋਦੀ ਔਰ ਅਮਿਤ ਸ਼ਾਹ, ਕਿਉਂਕਿ ਕੈਬਨਿਟ ਦੇ 90 ਮੈਂਬਰ ਨੇ ਕਿ 100 ਨੇ, ਬਹੁਤੇ ਤਾਂ ਸਿਰਫ ਪੇਪਰ ਵੇਟ ਨੇ, ਸਿਰਫ 2 ਹੀ ਵਜ਼ੀਰ ਨੇ, ਉਹ ਇੱਕ ਮੋਦੀ ਹੈ, ਇੱਕ ਸੀਨੀਅਰ ਹੈ, ਇੱਕ ਜੂਨੀਅਰ ਹੈ, ਉਹੀ ਮੁਲਕ ਨੂੰ ਰਨ ਕਰ ਰਹੇ ਨੇ। ਔਰ ਕਿਵੇਂ ਉਹਨਾਂ ਦਾ ਵਰਤਾਰਾ ਕਿਸ ਹੱਦ ਤੱਕ ਕਰਪਟ ਹੈ, ਉਹਨਾਂ ਨੇ ਕਿਵੇਂ ਮੁਲਕ ਦੀ ਦੌਲਤ ਲੁਟਾਈ ਹੈ, ਅਕਲੀਅਤਾਂ ਦੇ ਨਾਲ ਕੀ ਸਲੂਕ, ਜੋ ਕੁਛ ਆਈਨੀ ਗੁੰਡਾਗਰਦੀ 5 ਅਗਸਤ 2019 ਨੂੰ ਜੰਮੂ ਕਸ਼ਮੀਰ 'ਚ ਕੀਤੀ, ਉਹਨਾਂ ਦਾ ਕੀ ਹਾਲ ਕੀਤਾ ਹੋਇਆ ਹੈ, ਭਾਰਤ ਦੇ ਨਕਸ਼ੇ 'ਚ 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਹੈ, ਦਲਿਤਾਂ ਦਾ ਕੀ ਹਾਲ ਹੈ। ਔਰ ਹੁਣ ਸਿੱਖਾਂ ਨੂੰ ਇਨ ਬਲੌਕ, ਇਨ ਟੋਟੈਲਿਟੀ ਸਬਕ ਸਿਖਾਉਣ ਦੀਆਂ ਤਿਆਰੀਆਂ ਨੇ, ਔਰ ਉਹਦੇ 'ਚ ਉਹ ਅੱਡ-ਅੱਡ ਖੇਡਾਂ ਖੇਡ ਰਹੇ ਨੇ। ਔਰ ਅਸੀਂ ਦੇਖਾਂਗੇ ਕਿ ਜਿਵੇਂ ਸ਼ਾਹੀਨ ਬਾਗ ਦਾ ਜਿਹੜਾ ਇੱਕ ਪੀਸਫੁਲ ਪ੍ਰੋਟੈਸਟ ਹਫ਼ਤਿਆਂ ਬੱਧੀ ਜਿਹੜਾ ਫੋਕਸ ਬਣ ਗਿਆ ਸੀ ਦੁਨੀਆ ਦੀ ਅਟੈਂਸ਼ਨ ਦਾ, ਕਿਵੇਂ ਉਹਨਾਂ ਨੇ ਸੁਪਰੀਮ ਕੋਰਟ ਦਾ ਸਹਾਰਾ ਲੈ ਕੇ ਔਰ ਉਹ ਸਾਰੇ ਨੂੰ ਜਿਹੜਾ ਉਹ ਕੀਤਾ, ਡਿਸਟਰੋਏ ਕੀਤਾ, ਔਰ ਕਿਵੇਂ ਬਹੁਤ ਸਾਰੇ ਜਿਹੜੇ ਉਹਨਾਂ ਦੇ ਐਕਟਿਵਿਸਟ ਸੀ ਉਹਨਾਂ ਨੂੰ UAPA ਦੇ ਥੱਲੇ ਫੜਿਆ। ਪਰ ਉਸ ਬਾਰੇ ਗੱਲ ਕਰਨ ਤੋਂ ਪਹਿਲਾਂ ਕਿ ਪਿਛਲੇ 24 ਘੰਟੇ 'ਚ ਉੱਥੇ ਗਰਾਊਂਡ ਦੇ ਉੱਤੇ ਕੀ ਚੱਲ ਰਿਹਾ, ਜਿਹੜੀ ਇੱਕ ਦੁਖਦਾਈ ਖਬਰ ਅੱਜ
ਸਾਰੇ ਹੀ ਮੀਡੀਆ ਦੇ ਵਿੱਚ ਵੀ ਔਰ ਸੋਸ਼ਲ ਮੀਡੀਆ ਤੇ ਵੀ ਛਾਈ ਰਹੀ ਬਿਲਕੁਲ ਔਰ ਈਵਨ ਨੈਸ਼ਨਲ ਲੈਵਲ ਤੇ ਵੀ ਰਾਹੁਲ ਗਾਂਧੀ ਨੇ ਵੀ ਉਹਨਾਂ ਦੀ ਸੰਤ ਰਾਮ ਸਿੰਘ ਜਿਹੜੇ ਜਿਨ੍ਹਾਂ ਦਾ ਸੰਬੰਧ ਸਿੰਘੜਾ ਕਿਉਂਕਿ ਬਹੁਤ ਵਾਰ ਇਹ ਲਹਿੰਦੇ ਪੰਜਾਬ ਦੇ ਵਿੱਚ ਵੀ ਸ਼ਾਇਦ ਹੋਏ ਟ੍ਰੈਡੀਸ਼ਨ ਪਰ ਇਧਰ ਜਿਹੜਾ ਕਿਉਂਕਿ ਸਿੱਖਾਂ ਦੇ ਵਿੱਚ ਜ਼ਾਤ ਪਾਤ ਮਨ ਹੈ ਬੇਸ਼ੱਕ ਫਿਰ ਵੀ ਆਪਣੇ ਲਾਸਟ ਟਾਈਮ ਜ਼ਾਤਾਂ ਵਾਲੇ ਰੱਖਦੇ ਨੇ ਕਈ ਲੇਕਿਨ ਇੱਕ ਪੀਰੀਅਡ ਸੀ ਕਿ ਮੂਵਮੈਂਟ ਸੀ ਕਿ ਭਾਈ ਤੁਸੀਂ ਕੋਈ ਹੋਰ ਆਇਡੈਂਟੀਟੀ ਨਹੀਂ ਹੈ ਜੇ ਇੱਕੋ ਨਾਂ ਵਾਲੇ ਹੋਰ ਮਿਲਦੇ ਨੇ ਤੇ ਪਿੰਡ ਦਾ ਨਾਂ ਜਿਹੜਾ ਉਹ ਆਪਣੇ ਨਾਂ ਨਾਲ ਜੋੜਨ ਦੀ ਲਾਈਨ ਸੀ ਔਰ ਇਸੇ ਚੋਂ ਹੀ ਜਦੋਂ ਅਸੀਂ ਈਵਨ ਅਕਾਲੀਆਂ ਦੇ ਲੀਡਰ ਵੀ ਦੇਖਦੇ ਹਾਂ ਟੌੜਾ ਜਾਂ ਤਲਵੰਡੀ ਜਾਂ ਬਾਦਲ ਇਹ ਇਹਨਾਂ ਦੇ ਦੀਆਂ ਕੋਈ ਜ਼ਾਤਾਂ ਨਹੀਂ ਨੇ ਜਾਂ ਬਰਾਦਰੀਆਂ ਨਹੀਂ ਨੇ ਇਹ ਇਹਨਾਂ ਦੇ ਪਿੰਡਾਂ ਦੇ ਨਾਂ ਨੇ ਔਰ ਜਿੱਥੇ ਫਿਰ ਕਿਸੇ ਦਾ ਡੇਰਾ ਖਾਸ ਤੌਰ ਤੇ ਜਿਹੜੇ ਸਾਧੂ ਪਰੰਪਰਾ ਦੇ ਲੋਕ ਨੇ ਤੇ ਉਹਨਾਂ ਦੇ ਨਾਲ ਫਿਰ ਉਸ ਡੇਰੇ ਦੀ ਪਛਾਣ ਬਣ ਜਾਂਦੀ ਸੀ ਔਰ ਸੰਤ ਬਾਬਾ ਰਾਮ ਸਿੰਘ ਸਿੰਘੜੇ ਵਾਲੇ ਜਿਹੜੇ ਕਿ ਕਰਨਾਲ ਦੇ ਨਾਲ ਇਹਨਾਂ ਦਾ ਸੰਬੰਧ ਸੀ ਇਹਨਾਂ ਦਾ ਔਰ ਇਹ ਜਿਹੜਾ ਨਾਨਕਸਰ ਕਲੇਰਾਂ ਵੀ ਜਿਹਨੂੰ ਕਹਿੰਦੇ ਨੇ ਕਿਉਂ ਇਹ ਬੇਸਿਕਲੀ ਜਗਰਾਵਾਂ ਦੇ ਨੇੜੇ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਵਾਕਿਆ ਹੈ ਮੇਨ ਉਹਨਾਂ ਦਾ ਉੱਥੇ ਹੈ ਔਰ ਉਸ ਤੋਂ ਬਾਅਦ ਫਿਰ ਕਈ ਬ੍ਰਾਂਚੇਸ ਨੇ ਜਿੱਥੇ ਜਿੱਥੇ ਵੀ ਕੋਈ ਬੈਠਾ ਹੈ ਉਸ ਇਲਾਕੇ ਦਾ ਨਾਂ ਜਿਹੜਾ ਉਹਦੇ ਨਾਲ ਜੁੜਦਾ ਗਿਆ ਔਰ ਇਹ ਬਾਬਾ ਸੰਤ ਰਾਮ ਸਿੰਘ ਜਿਹੜੇ 2-3 ਦਿਨ ਪਹਿਲਾਂ ਉੱਥੇ ਪਹੁੰਚਦੇ ਨੇ ਸਿੰਘੂ ਬਾਰਡਰ ਤੇ ਪਹਿਲਾਂ ਖਬਰਾਂ ਨੇ ਵੀ ਕਿਵੇਂ ਉਹਨਾਂ ਨੇ 500 ਦੇ ਕਰੀਬ ਕੰਬਲ ਜਿਹੜੇ ਨੇ ਕਿਉਂਕਿ ਸਰਦੀ ਬਹੁਤ ਜ਼ਿਆਦਾ ਹੈ ਉਹ ਲੋੜਵੰਦਾਂ ਨੂੰ ਵੰਡੇ ਫਿਰ ਉਹਨਾਂ ਨੇ 5 ਲੱਖ ਰੁਪਇਆ ਵੀ ਡੋਨੇਟ ਕੀਤਾ ਉਹਨਾਂ ਦੇ ਨਾਲ ਹੋਰ ਵੀ ਜਿਹੜੀ ਹੈ ਸੰਗਤ ਆਈ ਹੋਈ ਸੀ ਫਿਰ ਅਚਾਨਕ ਜਿਹੜੀ ਖਬਰ ਜਿਸ ਨੇ ਅੱਜ ਸਾਰੇ ਪਾਸੇ ਜਿਹੜਾ ਆਪਣਾ ਪ੍ਰਭਾਵ ਛੱਡਿਆ ਉਹ ਇਹ ਸੀ ਕਿ ਉਹਨਾਂ ਨੇ ਕਿਸਾਨਾਂ ਦਾ ਦੁੱਖ ਨਾ ਸਹਾਰਦਿਆਂ ਹੋਇਆਂ ਖੁਦਕੁਸ਼ੀ ਕਰ ਲਈ ਹੈ ਪਿਸਤੌਲ ਦੇ ਨਾਲ ਹਾਲਾਂਕਿ ਅਸੀਂ ਗੱਲ ਕਰਾਂਗੇ ਕਿ ਵੀ ਪਹਿਲੀ ਨਜ਼ਰੇ ਦੇਖਿਆ ਤਾਂ ਇਵੇਂ ਲੱਗਦਾ ਵੀ ਸੀ ਔਰ ਨਹੀਂ ਵੀ ਲੱਗਦਾ ਸੀ ਮੈਂ ਆਪਣਾ ਪ੍ਰਭਾਵ ਦੇ ਸਕਦਾ ਕਿਉਂਕਿ ਮੇਰੇ ਕੋਲ ਕੋਈ ਕਿਸੇ ਨੂੰ ਦੇਣ ਨੂੰ ਸਰਟੀਫਿਕੇਟ ਨਹੀਂ ਹੈ ਕਿ ਕੌਣ ਕਿਨੇ ਕੀ ਹੈ ਲੇਕਿਨ ਮੈਂ ਕਿਉਂਕਿ ਇੱਕ ਆਉਣ ਤੋਂ ਪਹਿਲਾਂ ਮੈਂ ਇਹਨੂੰ ਬਿਲਕੁਲ ਡਿਫਰੈਂਟ ਪਰਸਪੈਕਟਿਵ ਤੋਂ ਸੋਚਦਾ ਸੀ ਗੱਲ ਕਰਨ ਦੀ ਪਰ ਆਂਦੇ ਆਂਦੇ ਜਿਹੜਾ ਇੱਕ ਬੀਬੀ ਅਮਰਜੀਤ ਕੌਰ ਜਿਨ੍ਹਾਂ ਦਾ ਇੱਕ ਇੰਟਰਵਿਊ ਵੀ ਇੱਕ ਟੀਵੀ ਚੈਨਲ ਨਾਲ ਚੱਲ ਰਿਹਾ ਸੀ ਜਿਹੜੇ ਇਹਨਾਂ ਦੀ ਡਿਸਪੈਂਸਰੀ ਦੇ ਵਿੱਚ ਕੰਮ ਕਰਦੇ ਰਹੇ 3 ਸਾਲ ਉਹਨਾਂ ਦੇ ਕਹਿਣ ਮੁਤਾਬਕ ਔਰ ਉਹਨਾਂ ਦੀ ਉਹ ਲਿਖਤ ਤੋਂ ਵੀ ਵਾਕਿਫ ਸੀ ਉਹਨਾਂ ਦੇ ਨਾਲ ਉਹ ਕਈ ਵਰਿਆਂ ਤੋਂ ਜੁੜਿਆ ਹੋਇਆ ਪਰਿਵਾਰ ਸੀ ਉਹ ਬੜੀ ਫੋਰਸਫੁਲੀ ਕਹਿ ਰਹੇ ਸੀ ਕਿ ਵੀ ਇਹ ਡੂੰਗੀ ਸਾਜ਼ਿਸ਼ ਹੈ ਉਹਨਾਂ ਨੂੰ ਮਾਰਨ ਦੀ ਕਿ ਇਹ ਜਿਹੜੀ ਹੈ ਖੁਦਕੁਸ਼ੀ ਨਹੀਂ ਹੈ ਵੀ ਉਹ ਖੁਦਕੁਸ਼ੀ ਕਰ ਵੀ ਨਹੀਂ ਸੀ ਸਕਦੇ ਔਰ ਦੂਸਰੀ ਗੱਲ ਉਹਨਾਂ ਨੇ ਕਹੀ ਵੀ ਜਿਹੜਾ ਇੱਕ ਸੁਸਾਈਡ ਨੋਟ ਜਿਹਨੂੰ ਅਸੀਂ ਸ਼ੇਅਰ ਵੀ ਕਰਾਂਗੇ ਕਿਉਂਕਿ ਸਾਰੇ ਮੀਡੀਆ ਸ਼ੇਅਰ ਹੋਇਆ ਇਹ ਉਹਨਾਂ ਦੀ ਲਿਖਤ ਹੀ ਨਹੀਂ ਹੈ ਇਸੇ ਤਰ੍ਹਾਂ ਹੋਰ ਥਾਵਾਂ ਤੇ ਵੀ ਜਿਵੇਂ ਸਾਡੇ ਟੈਕਨੀਕਲ ਟੀਮ ਦੇ ਮੈਂਬਰ ਦੱਸ ਰਹੇ ਸੀ ਕਿ ਪਟਿਆਲੇ ਦੇ ਨਾਲ ਵੀ ਕਿਉਂਕਿ ਇਹ ਜਿਹੜੇ ਬੇਸ਼ੱਕ ਇੱਕ ਥਾਂ ਤੇ ਮੁਕਾਮ ਬਾਬੇ ਹੁੰਦੇ ਨੇ ਲੇਕਿਨ ਇਹਨਾਂ ਦਾ ਰਾਉਂਡ ਦਾ ਈਅਰ ਟੂਰ ਹੁੰਦੇ ਨੇ ਜਿੱਥੇ ਵੱਡੇ ਵੱਡੇ ਕੀਰਤਨ ਸਮਾਗਮ ਨੇ ਕਿਉਂਕਿ ਇਹ ਸੰਤ ਰਾਮ ਸਿੰਘ ਚੰਗੇ ਕੀਰਤਨੀਏ ਵੀ ਸਨ ਔਰ ਉੱਥੇ ਵੀ ਜਿਹੜਾ ਕਾਫੀ ਸੋਗ ਹੈ ਔਰ ਕਿਉਂਕਿ ਹੋਰ ਹਰ ਥਾਂ ਹੋਏਗਾ ਜਿਸ ਲੈਵਲ ਦੇ ਉੱਤੇ ਕੀਤਾ ਔਰ ਉਹਨਾਂ ਦੀ ਜਿਹੜੀ ਅਦਰਵਾਈਜ਼ ਜਿਹੜੀ ਵਿਚਾਰ ਦੀ ਇੱਕ ਵੀਡੀਓ ਜਿਹੜੀ ਉਹਨਾਂ ਦੇ ਉੱਥੇ ਪਹੁੰਚਣ ਤੋਂ ਬਾਅਦ ਆਈ ਉਸ ਤੋਂ ਮੈਨੂੰ ਅੰਦਾਜ਼ਾ ਵੀ ਹੋਇਆ ਕਿ ਉਹ ਇੱਕ ਸੁਲਝੇ ਹੋਏ ਸਿਆਣੇ ਉਹਨਾਂ ਦਾ ਲੈਂਗੁਏਜ ਦੇ ਉੱਤੇ ਵੀ ਗ੍ਰਿਪ ਔਰ ਜਿਵੇਂ ਉਹ ਕਿਸਾਨਾਂ ਦੀ ਸਮੱਸਿਆ ਨੂੰ ਬਿਆਨ ਰਹੇ ਸੀ ਹਾਲਾਂ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਕਿ ਭਾਈ ਅੱਜ ਕਿਸਾਨ ਇੱਥੇ ਬੈਠੇ ਨੇ ਬੇਸ਼ੱਕ ਇਹ ਇੱਕ ਸ਼ਹਿਰ ਵਸਿਆ ਔਰ ਉਹਨਾਂ ਨੇ ਕਿਹਾ ਵੀ ਸਿੱਖ ਔਰ ਕਿਸਾਨ ਜਿੱਥੇ ਵੀ ਬੈਠੇ ਉਹ ਬਾਦਸ਼ਾਹ ਵਾਂਗ ਬਹਿੰਦਾ ਉੱਥੇ ਹੀ ਬਾਦਸ਼ਾਹਤ ਬਣਾ ਲੈਂਦਾ ਸੋ ਮਤਲਬ ਇਹ ਇੱਕ ਲਾਈਨ ਹੀ ਐਸੀ ਸੀ ਜਿਹੜੀ ਮੈਨੂੰ ਲੱਗਿਆ ਕਿ ਬਈ ਉਹ ਇਸ ਪਾਰਟ ਨੂੰ ਸਮਝਦੇ ਨੇ ਫਿਰ ਉਹਨਾਂ ਨੇ ਬੜੇ ਪੋਲਾਈਟ ਅੰਦਾਜ਼ ਦੇ ਵਿੱਚ ਸਰਕਾਰ ਨੂੰ ਵੀ ਕਿਹਾ ਕਿ ਭਾਈ ਇਹ ਸਾਰੇ ਦੇਸ਼ ਨੂੰ ਖਵਾਉਣ ਵਾਲੇ ਨੇ ਇਹ ਦੁਖੀ ਹੋਣਗੇ ਤਾਂ ਤੁਸੀਂ ਸੁਖੀ ਨਹੀਂ ਰਹਿ ਸਕਦੇ ਔਰ ਤੁਸੀਂ ਜਿਹੜਾ ਉਹਨਾਂ ਨੂੰ ਜਿਹੜਾ ਜੇ ਉਹਨਾਂ ਨੂੰ ਇਹ ਖਦਸ਼ਾ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਇਹਨਾਂ ਦੀਆਂ ਮੰਗਾਂ ਵੀ ਨਹੀਂ ਮੰਗਾਂ ਤਾਂ ਉਹ ਹੁੰਦੀਆਂ ਨੇ ਜਿਹੜੀ ਤੁਹਾਡੇ ਤੋਂ ਖਾਸ ਮੰਗੋ ਤਾਂ ਉਹ ਕਹਿੰਦੇ ਨੇ ਜੋ ਅਸੀਂ ਹਾਂ ਸਾਨੂੰ ਸਾਡੇ ਰਹਿਣ ਦਿਓ ਸਾਥੋਂ ਖੋ ਨਾ ਕਿ ਵੀ ਉਹ ਮੰਗਣ ਨਹੀਂ ਆਏ ਆਪਣੀਆਂ ਖੋਈਆਂ ਜਾਣ ਵਾਲੀਆਂ ਜ਼ਮੀਨਾਂ ਨੂੰ ਰੋਕਣ ਲਈ ਆਏ ਨੇ ਹੁਣ ਇਹ ਜਿਹੜੇ ਦੋਨੋਂ ਜਦੋਂ ਅਸੀਂ ਕਹਿੰਦੇ ਹਾਂ ਕਿ ਭਾਈ ਸਿੱਖਾਂ ਦੀ ਸਟਰਗਲ ਇੰਡੀਅਨ ਸਟੇਟ ਨਾਲ ਜਾਂ ਸੰਤ ਪਿੰਡਾਂ ਵਾਲਿਆਂ ਦੇ ਲਫ਼ਜ਼ ਨਹੀਂ ਕਿ ਲਫ਼ਜ਼ ਨੇ ਕਿ ਇਹ ਸਾਡੀਆਂ ਮੰਗਾਂ ਨਹੀਂ ਹੱਕ ਨੇ ਮੰਗਾਂ ਮੰਗੀਆਂ ਜਾਂਦੀਆਂ ਨੇ ਹੱਕ ਲਏ ਜਾਂਦੇ ਨੇ ਸੋ ਇਹ ਬਿਲਕੁਲ ਕਨਸੈਪਟ ਦੀ ਕਲੀਅਰੈਂਸ ਹੈ
ਸੋ ਮੈਂ ਸਮਝਦਾ ਹਾਂ ਵੀ ਇਹ ਬਾਬਾ ਰਾਮ ਸਿੰਘ ਕੋਈ ਅਦਰਵਾਈਜ਼ ਜਿਵੇਂ ਬਹੁਤ ਸਾਰੇ ਹੋਰ ਭੇਖ ਬਣਾਇਆ ਹੁੰਦਾ ਹੈ, ਮੈਨੂੰ ਉਹਦੇ ਨਾਲੋਂ ਡੀਪਰ ਲੱਗੇ। ਔਰ ਜਿਵੇਂ ਉਹਨਾਂ ਦੀ ਫੋਲੋਇੰਗ ਔਰ ਉਹਨਾਂ ਦਾ ਪਾਰਟ ਹੈ ਹੁਣ, ਔਰ ਜਿਹੜਾ ਖੁਦਕੁਸ਼ੀ ਦਾ ਨੋਟ ਜਿਹਦੇ ਬਾਰੇ ਹੈ ਜੀ ਕਿ ਉਹਨਾਂ ਨੇ ਸਿੰਘੂ ਬਾਰਡਰ ਤੇ ਪਿਸਤੌਲ ਨਾਲ ਆਪਣਾ ਅੰਤ ਕਰ ਲਿਆ ਜ਼ਿੰਦਗੀ ਦਾ। ਫਿਰ ਉਹਨਾਂ ਨੂੰ ਕਰਨਾਲ ਦੇ ਹਸਪਤਾਲ ਡੈਡ ਡਿਕਲੇਅਰ ਕੀਤਾ ਗਿਆ, ਪੋਸਟਮਾਰਟਮ ਹੋਣਾ ਨਹੀਂ ਹੋਣਾ ਇਹਦੀ ਡਿਬੇਟ ਹੁੰਦੀ ਰਹੀ। ਪਰ ਉਹਨਾਂ ਨੇ ਦੀ ਜਿਹੜੀ ਦੱਸੀ ਜਾਂਦੀ ਚਿੱਠੀ ਆ ਜਿਹਦੇ ਤੇ ਹੁਣ ਸਵਾਲੀਆ ਨਿਸ਼ਾਨ ਨੇ, ਕਿਉਂਕਿ ਆਉਣ ਵਾਲੇ ਪੀਰੀਅਡ ਦੀ ਇਨਵੈਸਟੀਗੇਸ਼ਨ ਹੀ ਦੱਸੇਗੀ ਕਿ ਵੀ ਇਹ ਇੱਕ ਡੂੰਘੀ ਹਕੂਮਤੀ ਸਾਜ਼ਿਸ਼ ਹੈ ਇੱਕ ਕਰਨ ਦਾ, ਜਾਂ ਇਸ ਗੱਲ ਤੋਂ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਹੁਤ ਵਾਰ ਜਦੋਂ ਡੇਰਿਆਂ ਦੇ ਅੰਦਰ ਕਾਫੀ ਆਪਸੀ ਝਗੜੇ ਜਾਂ ਹੁੰਦੇ ਨੇ ਕਿ ਇਸ ਮਾਹੌਲ ਦਾ ਫਾਇਦਾ ਉਠਾ ਕੇ ਬੇਸ਼ੱਕ ਸਾਜ਼ਿਸ਼ ਦੁਸ਼ਮਣ ਦੀ ਹੋਏ ਪਰ ਵਰਤਿਆ ਕੋਈ ਇਨਸਾਈਡਰ ਗਿਆ ਹੋਏ। ਕਿਉਂਕਿ ਇੰਨਾ ਕੁ ਮੈਨੂੰ ਪਤਾ ਹੈ ਕਿ ਵੀ ਇਹ ਜਿਹੜੇ ਜਿਵੇਂ ਨਾਨਕਸਰੀ ਪਰੰਪਰਾ ਵਾਲੇ ਨੇ, ਉਹ ਤਾਂ ਇਹਨਾਂ ਦੇ ਜਗਰਾਵਾਂ 'ਚ ਕਾਫੀ ਦੇਰ 3 ਅਲੱਗ-ਅਲੱਗ ਸੀ ਇਹਨਾਂ ਦੇ ਫਿਰਕੇ, ਉਹਨਾਂ ਦਾ ਝਗੜਾ ਵੀ ਸੀ, ਉਹਨਾਂ ਦੇ ਨਾਲ ਹਥਿਆਰਬੰਦ ਗਾਰਡ ਵੀ ਹੁੰਦੇ ਸੀ। ਪਰ ਆਪ ਤਾਂ ਇਹ ਜਿਹੜਾ ਪਿਸਤੌਲ ਆਪਣੇ ਕੋਲ ਰੱਖਣ ਵਾਲੀ ਗੱਲ ਫਿਰ ਇਹ ਹੋਏਗਾ ਜੀ ਪਿਸਤੌਲ ਲਾਇਸੈਂਸੀ ਸੀ ਕਿਹਦੀ ਸੀ ਜਾਂ ਇਹ, ਔਰ ਉਦੋਂ ਬਾਕੀ ਦਾ ਕਿਉਂਕਿ ਜਿੰਨੇ ਵੀ ਜਿਹੜੀ ਸੰਤ ਬਾਬਾ ਪਰੰਪਰਾ ਹੁੰਦੀ ਹੈ ਇਹਨਾਂ ਦੇ ਨਾਲ ਗੜਵੇਈ ਹੁੰਦੇ ਨੇ, ਨਾਲ ਕੋਈ ਨਾ ਕੋਈ ਹੋਰ ਉਹਨਾਂ ਦੇ ਹੁੰਦੇ ਨੇ। ਸੋ ਕੁੱਲ ਚੀਜ਼ ਜਿਹੜੀ ਹੈ ਇਹ ਇਧਰ ਹੈ, ਲੇਕਿਨ ਅਸੀਂ ਹਾਲ ਦੀ ਘੜੀ ਇਹ ਮੰਨ ਕੇ ਹੀ ਤੁਰਦੇ ਹਾਂ ਕਿ ਹਾਲਾਤ ਕੁਝ ਵੀ ਹੋਣ, ਜਿਵੇਂ ਕਿਸਾਨ ਜਥੇਬੰਦੀਆਂ ਮਹਿਸੂਸ ਕਰਦੀਆਂ, ਆਮ ਮਹਿਸੂਸ ਕਰਦੇ ਨੇ ਕਿ ਇੱਕ ਚੰਗੀ ਰੂਹ ਜਿਹੜੀ ਹੈ ਉਹ ਇਸ ਕਿਸਾਨ ਸੰਘਰਸ਼ ਦੀ ਭੇਟ ਚੜੀ ਹੈ। ਔਰ ਜਿਹੜੇ ਲਫ਼ਜ਼ ਉਹਨਾਂ ਦੇ ਦੱਸੇ ਜਾਂਦੇ ਨੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਕਿਸਾਨਾਂ ਦਾ ਦੁੱਖ ਦੇਖਿਆ, ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ ਰਹੇ ਨੇ, ਬਹੁਤ ਦਿਲ ਦੁਖਿਆ ਹੈ, ਸਰਕਾਰ ਨਿਆਂ ਨਹੀਂ ਦੇ ਰਹੀ, ਜ਼ੁਲਮ ਹੈ, ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ, ਕਿਸਾਨਾਂ ਦੇ ਹੱਕ ਵਿੱਚ ਤੇ ਜ਼ੁਲਮ ਦੇ ਖਿਲਾਫ ਕੁਝ ਕੀਤਾ, ਕਿਸੇ ਨੇ ਕੁਝ ਕੀਤਾ, ਕਈਆਂ ਨੇ ਸਨਮਾਨ ਵਾਪਸ ਕੀਤੇ, ਪੁਰਸਕਾਰ ਵਾਪਸ ਕਰਕੇ ਰੋਸ ਜਤਾਇਆ, ਦਾਸ ਕਿਸਾਨਾਂ ਦੇ ਹੱਕ ਵਿੱਚ ਸਰਕਾਰੀ ਜ਼ੁਲਮ ਦੇ ਰੋਸ ਵਿੱਚ ਆਤਮਦਾਹ ਕਰਦਾ ਹਾਂ, ਇਹ ਜ਼ੁਲਮ ਦੇ ਖਿਲਾਫ ਆਵਾਜ਼ ਹੈ ਤੇ ਕਿਰਤੀ ਕਿਸਾਨ ਦੇ ਹੱਕ ਵਿੱਚ ਆਵਾਜ਼ ਹੈ। ਵੈਸੇ ਜਿਨ੍ਹਾਂ ਨੇ ਇਸ ਦੇ ਉੱਤੇ ਜਿਹੜਾ ਸਾਜ਼ਿਸ਼ ਦੀ ਗੱਲ ਕੀਤੀ ਹੈ ਕਿ ਭਾਈ ਉਹਨਾਂ ਦਾ ਇੱਕ ਕਤਲ ਵੀ ਹੋ ਸਕਦਾ ਹੈ, ਉਹਨਾਂ ਨੇ ਈਵਨ ਕਿਉਂਕਿ ਜਿਸ ਕਿਸਮ ਦੇ ਮੈਂ ਦੇਖਦਾ ਹਾਂ ਕਿ ਉਹਨਾਂ ਦੇ ਲਫ਼ਜ਼ ਮੰਝੇ ਹੋਏ ਸੀ, ਜਿੰਨੀ ਲਿਖਤ ਜਿੰਨਾ ਉਹਨਾਂ ਦਾ ਮੈਂ ਸੁਣਿਆ, ਈਵਨ ਉਹਨਾਂ ਦੀ ਲਿਖਤ ਦੇ ਵਿੱਚ ਤੁਸੀਂ ਗ੍ਰਾਮੈਟੀਕਲ ਮਿਸਟੇਕ ਵੀ ਦੇਖਦੇ ਹੋ ਲਿਖਣ ਦੇ ਵਿੱਚ ਵੀ। ਫਿਰ ਜਿਹੜਾ ਲਫ਼ਜ਼ ਇਸਤੇਮਾਲ ਕੀਤਾ ਆਤਮ ਦਾ, ਹੁਣ ਦਾ ਜਿਹੜਾ ਹੈ ਉਹ ਅੱਗ ਨੂੰ ਕਹਿੰਦੇ ਨੇ, ਔਰ ਆਤਮ ਦਾ ਜਿਹੜਾ ਹੈ ਆਪਣੇ ਆਪ ਨੂੰ ਜਿਹੜਾ ਉਹ ਸਾੜਨਾ ਹੈ। ਔਰ ਇਸ ਬਾਰੇ ਵੀ ਇਹ ਠੀਕ ਹੈ ਕਿ ਵੀ ਇਹਨੂੰ ਅਸੀਂ ਇਸ ਡਿਬੇਟ 'ਚ ਨਹੀਂ ਲਿਜਾਣਾ ਚਾਹੁੰਦੇ, ਜਿਵੇਂ ਖਾਮ-ਖਾ ਦੇ ਕਈ ਸਾਡੇ ਨੈਟੀਜ਼ਨ ਉਹ ਇਸੇ ਗੱਲ ਦੇ ਉੱਤੇ ਹੀ ਆ ਜਾਂਦੇ ਨੇ ਜੀ ਸਿੱਖੀ ਦੇ ਵਿੱਚ ਖੁਦਕੁਸ਼ੀ ਜਾਇਜ਼ ਹੈ ਕਿ ਨਹੀਂ ਜਾਇਜ਼ ਹੈ, ਇਹ ਹੈ ਕਿ ਨਹੀਂ। ਅਸੀਂ ਉਸ ਡਿਬੇਟ 'ਚ ਨਹੀਂ ਜਾਂਦੇ, ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਨੂੰ ਜਿਹੜਾ ਇੱਕ ਪਾਸੇ ਹੁਣ ਇਹ ਵੀ ਅਸੀਂ ਜੇ ਕਹੀਏ ਕਿ ਜੀ ਇਨਵੈਸਟੀਗੇਟ ਕਰਵਾਇਆ ਜਾਏ, ਕਿਹਦੇ ਤੋਂ ਕਰਵਾਇਆ ਜਾਏ, ਕਿਉਂਕਿ ਜਿਹੜੇ ਤਾਂ ਸਾਰੇ ਕਿਸਾਨਾਂ ਨੂੰ ਭੁੱਖੇ ਮਾਰਨ ਤੇ ਤੁਲੇ ਹੋਏ ਨੇ, ਜੇ ਉਹਨਾਂ ਦੀ ਸਾਜ਼ਿਸ਼ ਹੈ ਤਾਂ ਜ਼ਾਹਰ ਹੈ ਕਿ ਉਹਨਾਂ ਨੇ ਤਾਂ ਕਿਸੇ ਕੰਢੇ ਨਹੀਂ ਜਾਣ ਦੇਣਾ। ਔਰ ਅਦਰਵਾਈਜ਼ ਵੀ ਜੇ ਇਹ ਸੱਚਮੁੱਚ ਦੀ ਸ਼ਹਾਦਤ ਹੈ ਤੇ ਇਹਨੂੰ ਅਸੀਂ ਇਹਦੇ ਤੇ ਸਵਾਲੀਆ ਨਿਸ਼ਾਨ ਖੜਾ ਕਰੀਏ ਤੇ ਉਹ ਚੁੱਕ ਕੇ ਉਹਨਾਂ ਨੇ ਡੇਰੇ ਵਾਲੇ 4 ਚੁੱਕੇ ਹੋਣ ਹੋਰ ਕਿ ਜੀ ਇਹਨਾਂ ਨੇ ਕੀਤਾ ਉਹਨਾਂ ਨੇ ਕੀਤਾ, ਔਰ ਇਹ ਵੀ ਇੱਕ ਕਨਫਿਊਜ਼ਨ ਪੈਦਾ ਕਰਨ ਦੀ ਗੱਲ ਹੋ ਸਕਦੀ ਹੈ। ਔਰ ਇਸ ਸਾਰੇ 'ਚ 2 ਰਾਵਾਂ ਨਹੀਂ ਨੇ ਕਿ ਇਹ ਸਾਰਾ ਹੀ ਜਿਹੜਾ ਉੱਥੇ ਜੋ ਵਰਤਾਰਾ ਚੱਲ ਰਿਹਾ ਇਸ ਵੇਲੇ, ਔਰ ਬਹੁਤ ਬੁਰਾ ਹਾਲ ਹੈ। ਹੁਣ ਬੇਸ਼ੱਕ ਹੁਣ ਅਸੀਂ ਜਦੋਂ ਗੱਲ ਵੀ ਕਰਦੇ ਹਾਂ ਕਿਉਂਕਿ ਜ਼ਿਆਦਾ ਸਿੰਘੂ ਬਾਰਡਰ ਦੀ ਹੁੰਦੀ ਹੈ, ਟਿਕਰੀ ਬਾਰਡਰ ਤੇ ਕੀ ਹੋ ਰਿਹਾ ਹੈ, ਦੂਸਰੇ ਬਾਰਡਰਸ ਤੇ ਹਰ ਥਾਂ ਤੇ ਉਸ ਕਿਸਮ ਦੇ ਦੀਆਂ ਸਹੂਲਤਾਂ ਨਹੀਂ ਨੇ, ਕਿਉਂਕਿ ਸਿੰਘੂ ਬਾਰਡਰ ਕਿਉਂਕਿ ਸੈਂਟਰ ਆਫ ਸਟਰਗਲ ਬਣਿਆ, ਉੱਥੇ ਹੁਣ ਗੀਜ਼ਰ ਵੀ ਨੇ, ਟੈਂਟ ਵੀ ਨੇ, ਦੂਸਰੀਆਂ ਸਹੂਲਤਾਂ ਵੀ ਨੇ, ਔਰ ਬਾਕੀ ਥਾਵਾਂ ਤੇ ਲੰਗਰ ਤਾਂ ਉੱਥੇ ਜਿਹੜੇ ਨੇ ਉਹ ਦੂਸਰਿਆਂ ਲਈ ਵੀ ਹੈ, ਲੇਕਿਨ ਬਾਕੀ ਥਾਵਾਂ ਤੇ ਔਰ ਇਹਨਾਂ ਇਸ ਤੇ ਵੀ ਸਿੰਘੂ ਬਾਰਡਰ 'ਚ ਵੀ ਜਿਸ ਲੈਵਲ ਦੇ ਟੈਂਟ ਜਾਂ ਦੂਜੇ ਵੀ ਨੇ, ਹਾਲਾਂਕਿ ਸਾਡੀ ਟੀਮ TV 84 ਦੀ
ਜਿਹੜੀ ਗਰਾਊਂਡ ਦੇ ਉੱਤੇ ਅੱਜ ਕੱਲ ਆਪਣੀ ਕਵਰੇਜ ਕਰ ਰਹੀ ਹੈ ਔਰ ਸਾਡੇ ਦਰਸ਼ਕਾਂ ਵੱਲੋਂ ਸਰਾਹਿਆ ਜਾ ਰਿਹਾ ਹੈ। ਉਹਨਾਂ ਨੇ ਅੱਜ ਯੂਨਾਈਟਿਡ ਸਿੱਖਸ ਵੱਲੋਂ ਜਿਹੜਾ ਉਸ ਮੌਕੇ ਦੇ ਉੱਤੇ ਜਿੱਥੇ ਉਹਨਾਂ ਨੇ ਵੱਡੀ ਗਿਣਤੀ 'ਚ ਟੈਂਟ ਪ੍ਰੋਵਾਈਡ ਕੀਤੇ ਨੇ, ਉਹਨਾਂ ਦੇ ਦਰਜਨਾਂ ਵਲੰਟੀਅਰ ਉੱਥੇ ਨੇ, ਉਹਨਾਂ ਨੇ ਹਸਪੀਟਲ ਐਸਟੈਬਲਿਸ਼ ਕੀਤਾ ਹੈ, ਉਸ ਦੇ ਨਾਲ ਨਾਲ ਈਵਨ ਬਲੱਡ ਡੋਨੇਸ਼ਨ ਡਰਾਈਵ ਵੀ। ਔਰ ਇਹ ਵੀ ਇੱਕ ਰਿਮਾਰਕੇਬਲ ਹੈ। ਬਿਲਕੁਲ ਇੱਕ ਪਾਸੇ ਜਦੋਂ ਅਸੀਂ ਸਿੱਖ ਨੇਸ਼ਨ ਕੈਨੇਡਾ ਦਾ ਮਿਸ਼ਨ ਦੇਖਦੇ ਹਾਂ, ਜਿਨ੍ਹਾਂ ਨੇ ਕੈਨੇਡਾ 'ਚ ਜਿਹੜਾ ਅੱਜ ਤੱਕ ਸਭ ਤੋਂ ਜ਼ਿਆਦਾ ਐਨੂਅਲੀ ਜੇ ਕੋਈ ਬਲੱਡ ਡੋਨੇਟ ਕਰਦਾ ਹੈ ਤੇ ਸਿੱਖ ਨੇਸ਼ਨ ਦੇ ਥੱਲੇ ਕਰਦਾ ਨਵੰਬਰ ਦੇ ਮਹੀਨੇ 'ਚ। ਔਰ ਉਹਦੇ 'ਚ ਉਹਨਾਂ ਦਾ ਸੀ ਕਿ ਭਾਈ ਇਹਨਾਂ ਨੇ ਤਾਂ ਸਾਡਾ ਖੂਨ ਦਿੱਲੀ, ਕਾਨਪੁਰ, ਬੋਕਾਰੋ, ਭਾਰਤ ਭਰ ਦੀਆਂ ਗਲੀਆਂ 'ਚ ਰੋੜਿਆ, ਉਸ ਨੂੰ ਸ਼ੈੱਡ ਕੀਤਾ, ਪਰ ਅਸੀਂ ਆਪਣਾ ਖੂਨ ਦੇ ਰਹੇ ਹਾਂ ਜਾਨਾਂ ਬਚਾਉਣ ਦੇ ਲਈ ਤਾਂ ਕਿ ਆਮ ਮਾਸੂਮਾਂ ਦੀਆਂ ਜਾਨਾਂ ਬਚਣ। ਸੋ ਇਹੀ ਜਿਹੜਾ ਮਿਸ਼ਨ ਹੈ। ਔਰ ਉੱਥੇ ਮੈਂ ਦੇਖ ਰਿਹਾ ਵੀ ਸੈਂਕੜਿਆਂ ਜਿਹੜੇ ਕਿਸਾਨ, ਨੌਜਵਾਨ ਔਰ ਬਜ਼ੁਰਗ ਵੀ ਆ ਕੇ ਕਹਿੰਦੇ ਨੇ ਜੀ ਅਸੀਂ ਬਲੱਡ ਡੋਨੇਟ ਕਰਨਾ ਹੈ, ਤਾਂ ਕਿ ਕਿਉਂਕਿ ਇਸ ਵੇਲੇ ਇਸ ਗੱਲ ਦਾ ਵੀ ਧਿਆਨ ਰਹੇ, ਕੋਵਿਡ-19 ਵੀ ਚੱਲ ਰਿਹਾ ਹੈ, ਹਸਪਤਾਲਾਂ ਦੇ ਵਿੱਚ ਜਿਹੜੇ ਐਮਰਜੈਂਸੀ ਔਰ ਦੂਸਰੇ ਬਲੱਡ ਦੀ ਘਾਟ ਵੀ ਹੈ। ਸੋ ਇੱਕ ਪਾਸੇ ਉਹ ਭੁੱਖੇ ਪਿਆਸੇ ਉਸ ਹਾਲ 'ਚ ਨੇ, ਦੂਸਰੇ ਪਾਸੇ ਉਹ ਬਲੱਡ ਡੋਨੇਟ ਵੀ ਕਰ ਰਹੇ ਨੇ। ਔਰ ਅੱਜ 9:30 ਵਜੇ ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਜਿਹੜਾ ਇਹ ਸਾਰਾ ਯੂਨਾਈਟਿਡ ਸਿੱਖਸ ਦਾ ਐਂਡੇਵਰ ਹੈ ਔਰ ਉਹਨਾਂ ਨਾਲ ਇੰਟਰਵਿਊ ਉੱਥੇ ਔਨ ਦਾ ਗਰਾਊਂਡ ਇਸ ਨੂੰ ਵੀ ਹੋਏਗਾ। ਔਰ ਇਸੇ ਤਰ੍ਹਾਂ ਜਿਹੜਾ ਖਾਲਸ ਟੀਵੀ ਦੇ ਥੱਲੇ ਜਿਹੜੀਆਂ TV 84 ਨਿਊਜ਼ ਵੀ ਹੁੰਦੀਆਂ ਨੇ, ਜਿਉਂ ਹੀ ਸਾਡਾ ਪ੍ਰੋਗਰਾਮ ਖਤਮ ਹੁੰਦਾ ਹੈ ਉਹਨਾਂ ਦੀ ਵੀ ਕਵਰੇਜ ਸਾਡੇ ਹੁੰਦੀ ਹੈ। ਸੋ ਅਸੀਂ ਇਹ ਵੀ, ਕਿਉਂਕਿ ਬਹੁਤ ਸਾਰੇ ਸਾਡੇ ਵੀਰ ਭੈਣਾਂ ਜਿਹੜੇ ਪਾਕਿਸਤਾਨ ਤੋਂ ਜਾਂ ਦੂਸਰੇ ਗਲੋਬਲੀ ਬੈਠੇ ਨੇ, ਉਹ ਸਾਡੇ ਪ੍ਰੋਗਰਾਮ ਨਾਲ ਤਾਂ ਜੁੜੇ ਹੁੰਦੇ ਨੇ, ਪਰ ਬਹੁਤ ਵਾਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਵੀ ਇਹ ਇੱਕ ਸਾਡਾ 24 ਆਵਰ ਚੈਨਲ ਹੈ ਔਰ ਜਿਸ ਦੇ ਉੱਤੇ ਬਹੁਤ ਸਾਰੇ ਔਰ ਆਲਮੋਸਟ ਸਾਡੇ ਲਾਈਵ ਪ੍ਰੋਗਰਾਮ ਜਿਹੜੇ ਨੇ ਇਸ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ ਰਾਤ ਫਿਰ 11 ਵਜੇ ਤੱਕ ਲਾਈਵ ਪ੍ਰੋਗਰਾਮ ਚੱਲਦੇ ਨੇ। ਸੋ ਇਸ ਨੂੰ ਜ਼ਰੂਰ ਦੇਖਣ। ਔਰ ਇਸ ਦੇ ਨਾਲ ਨਾਲ ਮੈਂ ਹਸਨ ਅੰਸਾਰੀ ਜੀ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਉਹਨਾਂ ਦਾ ਭੇਜਿਆ ਤੋਹਫਾ ਸਾਨੂੰ ਮਿਲਿਆ ਔਰ ਅਸੀਂ ਤੋਹਫੇ ਦੇ ਨਾਲ ਹੀ ਹਾਜ਼ਰ ਹਾਂ। ਔਰ ਮੈਂ ਸਮਝਦਾ ਵੀ ਇਹ ਸਾਡੇ ਐਡਮਾਇਰਰਸ, ਪਿਆਰੇ ਸਾਡੇ ਵੀਰ ਭੈਣਾਂ, ਇਹ ਉਹਨਾਂ ਦਾ ਸਾਡੇ ਕੌਜ਼ ਦੇ ਨਾਲ ਉਸ ਇਨਸਾਨੀ ਹਕੂਕਾਂ ਦੇ ਲਈ, ਕਿਉਂਕਿ ਇਨਸਾਨੀ ਹੱਕਾਂ ਦੀ ਅਸੀਂ ਗੱਲ ਕਰਦੇ ਹਾਂ, ਇਹ ਮੁਹੱਬਤ ਇਨਸਾਨੀਅਤ ਨਾਲ ਹੈ। ਔਰ ਅਸੀਂ ਤੁਹਾਡੇ ਹਰ ਜੈਸਚਰ ਨੂੰ ਜਿਹੜਾ ਉਹ ਦਿਲੋਂ ਸਲੂਟ ਕਰਦੇ ਔਰ ਇਸ ਦੀ ਗੱਲ ਕਰਦੇ ਹਾਂ ਕਿਉਂਕਿ ਦੇਖੋ ਕੁਝ ਚੀਜ਼ਾਂ ਹੁਣ ਜਦੋਂ ਅਸੀਂ ਸੰਤ ਰਾਮ ਸਿੰਘ ਜੀ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ, ਇਹ ਵੀ ਮੀਡੀਆ 'ਚ ਅੱਜ ਪੂਰੀ ਕਵਰੇਜ ਸੀ ਕਿ ਜਿਹੜਾ ਟਿਕਰੀ ਬਾਰਡਰ ਹੈ ਉਸ ਦੇ ਉੱਤੇ ਸੈਂਕੜਿਆਂ ਉਹ ਬੀਬੀਆਂ ਪੰਜਾਬ ਤੋਂ ਆਈਆਂ ਨੇ, ਜਿਨ੍ਹਾਂ 'ਚ ਖਾਸ ਤੌਰ ਤੇ ਮਾਨਸਾ, ਮੋਗਾ, ਸੰਗਰੂਰ, ਬਠਿੰਡਾ ਬੈਲਟ ਦੀਆਂ, ਜਿਨ੍ਹਾਂ ਦੇ ਪਤੀਆਂ ਨੇ ਜਾਂ ਪੁੱਤਰਾਂ ਨੇ ਜਾਂ ਭਰਾਵਾਂ ਨੇ ਖੁਦਕੁਸ਼ੀ ਕੀਤੀ ਹੈ। ਕਿਉਂਕਿ ਜਦੋਂ ਅਸੀਂ ਦੇਖ ਰਹੇ ਹਾਂ ਕਿਸਾਨੀ ਸੰਘਰਸ਼ ਦੀ ਗੱਲ, ਇਸ ਡਾਟੇ ਨੂੰ ਕੋਈ ਡਿਸਕਸ ਨਹੀਂ ਕਰ ਰਿਹਾ। ਹਾਲਾਂਕਿ ਇੱਕ TV ਚੈਨਲ ਅੱਜ ਕਹਿ ਰਿਹਾ ਸੀ ਕਿ ਜੀ ਪਿਛਲੇ 10 ਸਾਲ ਦੇ ਵਿੱਚ 10,000 ਤੋਂ ਜ਼ਿਆਦਾ ਸਿੱਖ ਕਿਸਾਨ ਕਿਉਂਕਿ ਸਿੱਖ ਨੇ ਜ਼ਿਆਦਾ ਪੰਜਾਬ 'ਚ ਆਤਮ ਹੱਤਿਆ, ਇਹ ਵੀ ਬਹੁਤ ਘਟਾ ਕੇ ਨੰਬਰ। ਕਿਉਂਕਿ ਦੇਖੋ ਜਦੋਂ ਇਹ ਫਾਰਮਰ ਸੁਸਾਈਡ ਦਾ ਇਸ਼ੂ ਸਭ ਤੋਂ ਪਹਿਲਾਂ ਸਰਦਾਰ ਇੰਦਰਜੀਤ ਸਿੰਘ ਜੀਜੀ, ਇਹ ਚੰਡੀਗੜ੍ਹ ਬੇਸਡ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ, ਮੂਵਮੈਂਟ ਅਗੇਂਸਟ ਸਟੇਟ ਰਿਪਰੈਸ਼ਨ, ਇਹ ਉਹਨਾਂ ਦੀ ਆਰਗੇਨਾਈਜੇਸ਼ਨ ਦਾ ਨਾਂ ਹੈ। ਔਰ ਬਹੁਤ ਵੱਡਾ ਇੰਦਰਜੀਤ ਸਿੰਘ ਜੀਜੀ ਦਾ ਨਾਂ ਹੈ, ਜਿਹੜਾ ਇਹਨਾਂ ਦਾ ਹਿੰਦੂਤਵਾਦ ਅਜੀਤ ਡੋਵਲ ਦਾ ਟੁਚਾ ਬਣਿਆ ਹੋਇਆ ਹੈ। ਕੈਪਟਨ ਅਮਰਿੰਦਰ ਉਹਦੇ ਸਖੇ ਮਾਮਾ ਜੀ, ਔਰ ਵਾਸ਼ਿੰਗਟਨ ਵੀ ਆਏ ਅੱਜ ਤੋਂ 10-12 ਸਾਲ ਪਹਿਲਾਂ, ਸਾਨੂੰ ਵੀ ਮਿਲੇ ਕਿਉਂਕਿ ਉਹਨਾਂ ਦੀ ਇੱਕ ਕਿਤਾਬ ਸਿੱਖ ਜੈਨੋਸਾਈਡ ਬੜੀ ਆਥੈਂਟਿਕ ਕਿਤਾਬ ਹੈ ਔਰ ਉਹਨਾਂ ਦਾ ਸਬੰਧ MLA ਵੀ ਰਹੇ ਪੰਜਾਬ ਦੇ ਵਿੱਚ। ਲੇਕਿਨ ਇੱਕ ਫਕੀਰਾਨਾ, ਕਿਉਂਕਿ ਉਹਨਾਂ ਦੇ ਪਿਤਾ ਹਰਚੰਦ ਸਿੰਘ ਜੇਜੀ ਉਹਨਾਂ 'ਚੋਂ ਸੀ ਜਿਨ੍ਹਾਂ ਨੇ ਮਹਾਰਾਜਾ ਪਟਿਆਲਾ ਇਹਦੇ ਦਾਦੇ ਦੇ ਖਿਲਾਫ ਜਿਹੜਾ ਹੈ ਉਹ ਉਹਦੇ ਜ਼ੁਲਮਾਂ ਦੇ ਖਿਲਾਫ ਆਵਾਜ਼ ਚੁੱਕੀ ਸੀ। ਸੇਵਾ ਸਿੰਘ ਠੇਕਰੀਵਾਲਾ ਔਰ ਹਰਚੰਦ ਸਿੰਘ ਜੇਜੀ, ਸੇਵਾ ਸਿੰਘ ਠੀਕਰੀਵਾਲੇ ਨੂੰ ਤਾਂ ਜੇਲ੍ਹ 'ਚ ਰੱਖ ਕੇ ਟਾਰਚਰ ਕਰਕੇ ਮਾਰ ਦਿੱਤਾ ਸੀ ਤੇ ਦਾਦੇ ਅਮਰਿੰਦਰ ਨੇ, ਲੇਕਿਨ ਹਰਚੰਦ ਸਿੰਘ ਜੇਜੀ ਨੂੰ ਜਲਾਵਤਨ ਕਰ ਦਿੱਤਾ ਸੀ। ਬਾਅਦ 'ਚ ਇਹਨਾਂ ਟੱਬਰਾਂ ਦਾ ਸਮਝੌਤਾ ਵੀ ਕਰਵਾ ਦਿੱਤਾ ਗਿਆ ਮਾਸਟਰ ਤਾਰਾ ਸਿੰਘ ਵੱਲੋਂ, ਇਹ ਵੱਖਰੀ ਕਹਾਣੀ ਹੈ। ਲੇਕਿਨ ਹਰਚੰਦ ਸਿੰਘ ਜੇਜੀ ਉਹ ਪਹਿਲੇ ਪਰਸਨ ਸੀ ਪੰਜਾਬ ਦੇ ਵਿੱਚ, ਔਰ ਇਹ ਗੱਲ 20 ਸਾਲ ਪੁਰਾਣੀ ਹੋਈ, 20-22 ਸਾਲ ਪਹਿਲਾਂ, ਜਿਨ੍ਹਾਂ ਨੇ ਫਾਰਮਰ ਜੈਨੋਸਾਈਡ ਦਾ ਇਸ਼ੂ ਚੁੱਕਿਆ
ਉਹਨਾਂ ਨੇ ਆਪਣੇ ਜ਼ਿਲ੍ਹੇ ਦੀ ਗੱਲ ਕੀਤੀ ਕਿ ਲਹਿਰਾ ਗਾਗਾ ਹਲਕਾ ਸੰਗਰੂਰ ਔਰ ਉਹਨਾਂ ਦੀ ਇੱਕ ਬੈਲਟ ਹੈ ਜਿੱਥੇ ਬਾਗੜੀ, ਕਿਉਂਕਿ ਇਹ ਵੀ ਦੋ ਕਬੀਲੇ ਨੇ। ਜਦੋਂ ਅਸੀਂ ਪੰਜਾਬ ਦੇ ਸਾਊਥ ਪੰਜਾਬ ਦੇ ਕਬੀਲਿਆਂ ਦੀ ਗੱਲ ਕਰਦੇ ਹਾਂ ਤੇ ਜੱਟ ਕਬੀਲਿਆਂ ਦੇ ਨਾਲ ਦੋ ਹੋਰ ਕਬੀਲੇ ਜਿਹੜੇ ਪਾਰਟਲੀ ਰਾਜਸਥਾਨੀ ਕਲਚਰ ਹੈ ਪਰ ਪੰਜਾਬ ਦਾ ਵੀ ਹਿੱਸਾ ਨੇ, ਜਿਨ੍ਹਾਂ ਦੇ ਵਿੱਚ ਬਾਂਗਰੂ ਔਰ ਬਾਗੜੀ, ਇਹਨਾਂ ਦੀ ਆਪਣੀ ਜ਼ਬਾਨ ਵੀ ਹੈ ਔਰ ਉਹ ਚੋਲੀ ਔਰ ਦੂਸਰਾ ਵਿਚਾਰੇ ਬਹੁਤ ਮਿਹਨਤੀ ਔਰ ਅਣਖੀ ਲੋਕ, ਔਰ ਇਸ ਬੈਲਟ ਦੇ ਵਿੱਚ ਗੁਰਬਤ ਵੀ ਜ਼ਿਆਦਾ ਹੈ। ਸੋ ਉੱਥੇ ਜਿਹੜੇ ਈਵਨ ਸਿੱਖ ਕਿਸਾਨ ਨੇ, ਪਹਿਲੇ ਜਿਹੜੀ ਸੁਸਾਈਡਸ ਦੀਆਂ ਖਬਰਾਂ ਸ਼ੁਰੂ ਹੋਈਆਂ ਉੱਥੋਂ ਹੋਈਆਂ, ਔਰ ਇੰਦਰਜੀਤ ਸਿੰਘ ਜੇਜੀ ਨੇ ਇਸ ਦੇ ਉੱਤੇ ਬੜਾ ਡੀਟੇਲ ਇੱਕ ਆਰਟੀਕਲ ਲਿਖਿਆ ਔਰ ਜਦੋਂ ਛਪਿਆ ਤੁਸੀਂ ਦੇਖੋ ਡਿਨਾਇਲ ਚ ਕਿਵੇਂ ਇਹ ਹਕੂਮਤ ਜਾਂ ਇਹਨਾਂ ਦਾ ਪਾਰਟ ਹੁੰਦਾ ਹੈ। ਨਾਲ ਦੀ ਨਾਲ ਇੰਡੀਆ ਟੁਡੇ ਜਿਹਦੇ ਚ ਹੁਣ ਉਹ ਸ਼ੇਖਰ ਗੁਪਤੇ ਵਰਗਾ ਜਿਹੜਾ ਦੁਮਛੱਲਾ ਉਹ ਨੈਸ਼ਨਲਿਸਟ ਬਣਿਆ ਹੋਇਆ, ਸੈਕੂਲਰ ਬਣਿਆ ਹੋਇਆ, ਜਿਹੜਾ ਜਸਟੀਫਾਈ ਕਰ ਰਿਹਾ ਕਿ ਜੀ ਮੋਦੀ ਨੂੰ ਥੈਚਰ ਬਣ ਕੇ ਵਿਖਾਣਾ ਚਾਹੀਦਾ ਹੈ ਕਿ ਜਿਵੇਂ ਥੈਚਰ ਨੇ ਰਿਫਾਰਮ ਕੀਤੇ ਇੰਗਲੈਂਡ 'ਚ, ਬੜੀ ਵਿਰੋਧਤਾ ਹੋਈ ਔਰ ਹੁਣ ਇਹ ਰਿਫਾਰਮ ਬੜੇ ਭਲੇ 'ਚ ਨੇ। ਥੈਚਰ ਦਾ ਹਸ਼ਰ ਕੀ ਹੋਇਆ ਤੇ ਉਹਨਾਂ ਦਾ ਅੱਜ ਇੰਗਲੈਂਡ ਥਰਡ ਰੇਟ ਪਾਵਰ ਦਾ ਹਸ਼ਰ ਕੀ ਹੈ। ਸੋ ਇੱਕ ਉਦੋਂ ਸ਼ੇਖਰ ਗੁਪਤੇ ਵਰਗੇ ਲੋਕ ਜਿਹੜੇ ਇੰਡੀਆ ਟੁਡੇ ਰਨ ਕਰਦੇ ਸੀ, ਉਹਨਾਂ ਨੇ ਜੋ ਹੀ ਇਹ ਜਿਹੜਾ ਇੱਕ ਸੈਕਸ਼ਨ ਸ਼ਾਇਦ ਸੰਡੇ ਸੈਗਮੈਂਟਸ ਟ੍ਰਿਬਿਊਨ ਦੇ ਛਪਿਆ, ਇੰਡੀਆ ਟੁਡੇ ਨੇ ਇਹਦੇ ਤੇ ਸਟੋਰੀ ਕੀਤੀ। ਉਹਦੇ 'ਚ ਉਹਨਾਂ ਨੇ ਵਧੀਆ ਗੋਗਲਸ ਲੱਗੇ ਹੋਏ, ਜੀਨਸ ਪਾਈਆਂ, ਕੁੜੀਆਂ ਮੁੰਡੇ ਜਿਹੜੇ ਨੇ ਟਰੈਕਟਰਾਂ ਤੇ ਚੜੇ ਪੰਜਾਬ ਦੇ ਮੈਰਿਜ ਦੇ, ਉਹ ਦਿਖਾ ਕੇ ਉਹਨਾਂ ਨੇ ਕਿਹਾ ਜੀ ਦਿਸ ਇਜ਼ ਨੌਨਸੈਂਸ। ਕਿੱਥੇ ਸੁਸਾਈਡ ਪੰਜਾਬ ਦੇਖੋ ਖੁਸ਼ਹਾਲੀ, ਇਹ ਤਾਂ ਰੀਬੈਨ ਦੇ ਗੋਗਲ ਲਾਉਂਦੇ ਨੇ, ਇਹਨਾਂ ਦੇ ਕੋਲ ਫਰਾਣੇ ਇੰਨੇ ਲੱਖ ਦੇ ਜਿਹੜੇ ਨੇ ਉਹ ਜੌਂਗੇ ਨੇ ਤੇ ਟਰੈਕਟਰ ਨੇ ਤੇ ਫਲਾਣੇ ਨੇ, ਔਰ ਥੱਲੇ ਜੇ ਜਾ ਕੇ ਸੀ ਹਾਂ ਇਹ ਸ਼ੌਕੀਨ ਨੇ, ਵਿਆਹ ਸ਼ਾਦੀਆਂ 'ਚ ਬਹੁਤ ਖਰਚਾ ਕਰਜ਼ਾ ਕੁਰਜ਼ਾ ਲੈ ਕੇ ਉਹਦੇ ਲਈ ਕੋਈ ਮਾੜਾ ਮੋਟਾ ਹੋਇਆ, ਇਹ ਕੋਈ ਫਿਨੋਮੀਨਾ ਨਹੀਂ ਹੈ। ਪੰਜਾਬ ਦਾ ਕਿਸਾਨ ਜਿੰਨਾ ਖੁਸ਼ਹਾਲ ਹੈ, ਗ੍ਰੀਨ ਰੈਵੋਲੂਸ਼ਨ ਨੇ ਕਿੱਥੋਂ ਕਿੱਥੇ ਤੱਕ ਲੈ ਆਂਦੇ। ਤੇ ਉਹਨਾਂ ਦਿਨਾਂ 'ਚ ਇੰਦਰਜੀਤ ਸਿੰਘ ਜੇਜੀ ਵਾਸ਼ਿੰਗਟਨ ਵੀ ਆਏ ਤੇ ਮੈਂ ਉਹ ਦੇਖਿਆ ਹੋਇਆ ਸੀ। ਮੈਂ ਕਿਹਾ ਤੁਸੀਂ, ਔਰ ਉਹ ਬੜੇ ਕਲੀਅਰ, ਉਹਨਾਂ ਦੇ ਕਨਸੈਪਟ ਕਲੀਅਰ ਸੀ। ਮੈਂ ਕਿਹਾ ਇਹ ਦੇਖਿਆ ਹਿੰਦੂ ਤਵੀਆਂ ਨੇ, ਮੈਂ ਕਿਹਾ ਤੁਹਾਡੇ ਆਰਟੀਕਲ ਦਾ ਜਵਾਬ ਨਹੀਂ ਦਿੱਤਾ ਹੈ, ਇਹ ਰਿਐਕਸ਼ਨ ਹੈ। ਉਹ ਕਹਿੰਦੇ ਜੀ ਬਿਲਕੁਲ ਤੁਸੀਂ ਠੀਕ ਬੁੱਝਿਆ। ਮੈਂ ਕਿਹਾ ਵੀ ਟ੍ਰਿਬਿਊਨ ਛਾਪਦੀ ਹੈ ਕਿ ਭਾਈ ਆ ਉਹਨਾਂ ਨੇ ਡਾਟਾ ਦਿੱਤਾ ਸੀ ਕਿ ਇੰਨੇ ਫਲਾਣੇ ਬਲਾਕ 'ਚ ਫਲਾਣੇ ਪਿੰਡਾਂ 'ਚ ਇੰਨੇ ਕਿਸਾਨਾਂ ਨੇ ਜਿਹੜਾ ਸੁਸਾਈਡ ਕੀਤਾ। ਪਰ ਮੈਂ ਕਿਹਾ ਵੀ ਬਿਨਾਂ ਤੁਹਾਡੇ ਆਰਟੀਕਲ ਜਾਂ ਤੁਹਾਡੇ ਡੇਟੇ ਨੂੰ ਚੈਲੰਜ ਕੀਤੇ ਆ, ਉਹਨਾਂ ਨੇ ਪੂਰਾ ਗਲੇਜ਼ਡ ਪੇਪਰ ਦੇ ਉੱਤੇ ਕਲਰਡ ਪਿਕਚਰਸ ਦੇ ਨਾਲ ਤਸਵੀਰਾਂ ਛਾਪ ਕੇ ਦੱਸਦਾ ਕਿ ਪੰਜਾਬ ਕਿੰਨਾ ਖੁਸ਼ਹਾਲ ਹੈ। ਔਰ ਇਹ ਡਿਨਾਇਲ ਕੱਲੀ ਇੱਕ ਨਹੀਂ ਕਿ ਕਾਂਗਰਸ ਦੀ ਹਕੂਮਤ ਬਾਦਲਾਂ ਦੀ ਹਕੂਮਤ ਬਣੀ, ਇਹ ਵੀ ਡਿਨਾਇਲ ਨਹੀਂ ਜੀ ਫਲਾਣਾ ਹੈ। ਔਰ ਇਵੈਂਚੁਅਲੀ ਜਦੋਂ ਡਾਟਾ ਸਾਹਮਣੇ ਆਇਆ, ਅੱਜ ਪੰਜਾਬ ਜਿਹੜਾ ਹੈ ਉਹਨਾਂ ਭਾਰਤ ਦੀਆਂ ਪ੍ਰਮੁੱਖ 3-4 ਸਟੇਟਾਂ 'ਚੋਂ ਹੈ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਕਿਸਾਨ ਜਿਹੜੇ ਨੇ ਉਹ ਹਰ ਸਾਲ ਆਤਮਘਾਤ ਕਰਦੇ ਨੇ। ਰੀਜ਼ਨ ਇਹੀ ਕਿ ਫਰਦਰ ਜਿਹੜੇ 3 ਐਕਟ ਨੇ ਉਹ ਉਹਨਾਂ ਨੂੰ ਕਿੱਥੇ ਲਿਜਾ ਕੇ ਖੜਾ ਕਰਨਗੇ, ਤੁਸੀਂ ਉਹ ਤੋਂ ਹੀ ਅੰਦਾਜ਼ਾ ਲਾਓ। ਕਿਉਂਕਿ ਜਦੋਂ ਤੁਸੀਂ ਬੀਜ ਲੈਣਾ ਹੈ, ਤੁਸੀਂ ਫਰਟੀਲਾਈਜ਼ਰ ਲੈਣਾ ਹੈ, ਤੁਸੀਂ ਲੇਬਰ ਰੱਖਣੀ ਹੈ, ਤੁਸੀਂ ਕਰਜ਼ਾ ਲੈਂਦੇ ਹੋ ਜਾ ਕੇ ਕਿ ਭਾਈ ਤੁਹਾਡੀ ਚੰਗੀ ਫਸਲ ਹੋਏਗੀ, ਚੰਗਾ ਮੁੱਲ ਮਿਲੇਗਾ। ਜਦੋਂ ਮਿਨੀਮਮ ਸਪੋਰਟ ਪ੍ਰਾਈਸ ਵੀ ਅਨਾਉਂਸ ਕਰਦੇ ਨੇ, ਤੁਹਾਡੀ ਜਿੰਨੀ ਇਨਪੁਟ ਹੁੰਦੀ ਹੈ ਕ੍ਰੌਪ ਗਰੋ ਕਰਨ 'ਚ ਉਹਦਾ ਵੀ ਅੱਧਾ ਪ੍ਰਾਈਸ ਹੁੰਦਾ, ਉਹਨੂੰ ਵੀ ਅੱਗੋਂ ਜਿਹੜਾ 2% ਆੜਤੀਏ ਨੇ ਲੈ ਲਿਆ, ਕਿਸੇ ਨੇ ਕੁਆਲਿਟੀ ਡਾਊਨ ਕਰਕੇ ਲੈ ਲਿਆ, ਰੁਲਦਾ ਰਿਹਾ। ਕਈ ਵਾਰ ਜੇ ਚੁੱਕਣ ਦਾ ਹੀ ਨਹੀਂ ਸੀ ਮੌਕਾ ਬਣਿਆ, ਕੋਈ ਵੈਦਰ ਦਾ ਆ ਗਿਆ। ਤੇ ਜਦੋਂ ਕਰਜ਼ੇ ਥੱਲੇ ਕੋਈ ਦਬਿਆ ਹੁੰਦਾ, ਔਰ ਇੱਕ ਗੱਲ ਦਾ ਧਿਆਨ ਰਹੇ ਕਿ ਅਣਖ ਔਰ ਗੈਰਤ ਇਹ ਪੰਜਾਬ ਦੇ ਬਲੱਡ 'ਚ ਹੈ। ਔਰ ਪੰਜਾਬ ਦਾ ਮਤਲਬ ਕਿਰਸਾਨੀ ਹੈ, ਪੰਜਾਬ ਹੈ, 5 ਪਾਣੀ ਨੇ, ਉਹਦਾ ਮਤਲਬ ਕਿਰਸਾਨੀ ਹੈ। ਠੀਕ ਹੈ ਅੱਜ ਇੰਡਸਟਰੀਅਲਾਈਜ਼ ਵੱਡੇ ਸ਼ਹਿਰ ਔਰ ਵੱਡੀਆਂ ਉਹ ਨਹੀਂ ਹੈ। ਪੰਜਾਬ ਦਾ ਦੇ ਕਰੈਕਟਰ ਨੂੰ, ਪੰਜਾਬ ਦੀ ਖਾਸੀਅਤ ਨੂੰ, ਪੰਜਾਬ ਦੇ ਖਾਸੇ ਨੂੰ ਬਿਆਨ ਕਰਦਾ ਤੇ ਪੰਜਾਬ ਦਾ ਕਿਸਾਨ ਕਰਦਾ। ਔਰ ਨਤੀਜਾ ਅਸੀਂ ਦੇਖ ਰਹੇ ਹਾਂ ਕਿ ਵੀ ਅੱਜ ਉਸ ਅਣਖੀ ਔਰ ਗੈਰਤ ਪੰਜਾਬੀ ਜਿਹੜੇ ਦੂਸਰਿਆਂ ਦਾ ਆਨਰ ਬਚਾਉਂਦੇ ਸੀ, ਜਿਹੜੇ ਦੂਸਰਿਆਂ ਨੂੰ ਖਵਾਉਂਦੇ ਸੀ, ਔਰ ਹਜ਼ਾਰਾਂ ਦੀ ਗਿਣਤੀ 'ਚ ਇਸ ਕਿਸਮ ਦੀਆਂ ਬੀਬੀਆਂ ਪੰਜਾਬ ਦੇ ਵਿੱਚ ਜਿਨ੍ਹਾਂ ਦਾ ਹਸਬੈਂਡ ਵੀ ਔਰ ਭਰਾ ਵੀ ਉਹਨਾਂ ਨੇ ਸੁਸਾਈਡ ਕੀਤਾ, ਉਹ ਬੀਬੀਆਂ ਉੱਥੇ ਪਹੁੰਚੀਆਂ ਨੇ ਟਿਕਰੀ ਔਰ ਉਹ ਆਪਣੀ ਕਹਾਣੀ ਸੁਣਾ ਰਹੀਆਂ। ਸੋ ਇਸ ਸਾਰੇ ਦੇ ਵਿੱਚ ਦੂਸਰਾ ਪਾਸਾ ਹੈ ਹਕੂਮਤ, ਉਹਨਾਂ ਨੇ ਜਾ ਕੇ ਸੁਪਰੀਮ ਕੋਰਟ ਜਿੱਥੇ ਉਹਨਾਂ ਦੀ ਪੂਰੀ ਜੁਡੀਸ਼ਰੀ ਉਹਨਾਂ ਦੇ ਕੰਟਰੋਲ 'ਚ ਹੈ। ਈਵਨ ਪ੍ਰਣਾਬ ਮੁਖਰਜੀ ਜਿਹੜਾ ਹਿੰਦੂਤਵਾ ਦਾ ਹੀ, ਉਹਨੂੰ ਭਾਰਤ ਰਤਨ ਵੀ ਦਿੱਤਾ ਮੋਦੀ ਨੇ, ਔਰ ਉਹ ਖੁਦ ਨਾਗਪੁਰ ਉਹਨਾਂ ਦੇ ਵੀ ਗਿਆ, ਉਹਦੀ ਕਿਤਾਬ ਦੇ ਕੁਝ ਅੰਸ਼ ਜਿਹੜੇ
ਸਾਹਮਣੇ ਆਏ ਨੇ। ਉਹਦੀ ਲੇਟੈਸਟ ਕਿਤਾਬ ਆ ਰਹੀ, ਮਰ ਗਿਆ ਹੁਣ ਤਾਂ ਕੋਵਿਡ-19 ਨਾਲ। ਤੇ ਉਹਨੇ ਵੀ ਇਹ ਕਿਹਾ, ਉਹਨੇ ਕਿਹਾ ਜੀ 2014 ਜਿਹੜੇ ਉਹਦੇ ਐਕਸੈਪਟ ਆਏ ਨੇ ਕਿ 2014 ਚ ਮੋਦੀ ਦਾ ਬਣਨਾ, ਮੋਦੀ ਨੇ ਨਿਰੰਕੁਸ਼ ਅੰਦਾਜ਼ ਦੇ ਵਿੱਚ ਆਪਰੇਟ ਕੀਤਾ। ਉਹਨੂੰ ਹੁੰਦਾ ਡੈਸਪੋਟ, ਕਿ ਬਿਲਕੁਲ ਬਾਦਸ਼ਾਹ ਹੋਏ, ਔਰ ਉਸ ਦਾ ਅਸਰ ਮੀਡੀਆ ਔਰ ਜੁਡੀਸ਼ਰੀ ਨੇ ਵੀ ਕਬੂਲਿਆ। ਇਹ ਐਕਸ ਪ੍ਰੈਜ਼ੀਡੈਂਟ ਇੰਡੀਆ ਦਾ, ਉਹਨਾਂ ਦਾ ਭਾਰਤ ਰਤਨ ਕਹਿ ਰਿਹਾ। ਸੋ ਅਸਰ ਨਹੀਂ ਕਬੂਲਿਆ, ਜੁਡੀਸ਼ਰੀ ਉਹੀ ਕਰ ਰਹੀ ਹੈ। ਉਹ ਪਹਿਲਾਂ ਆਪਣੇ ਗੋਦੀ ਮੀਡੀਆ ਰਾਹੀਂ ਬਦਨਾਮ ਕਰਕੇ ਕਿਸੇ ਨੂੰ ਥੱਲਾ ਸੁੱਟਣ ਦੀ ਕੋਸ਼ਿਸ਼ ਕਰਦੇ ਨੇ, ਫਿਰ ਮਾੜਾ ਮੋਟਾ ਪੁਲਿਸ ਐਕਸ਼ਨ ਦੀ ਕੋਸ਼ਿਸ਼ ਹੁੰਦੀ ਹੈ, ਉਹ ਨਾ ਹੋਏ ਤੇ ਫਿਰ ਇਵੈਂਚੁਅਲੀ ਜੁਡੀਸ਼ਰੀ ਆਉਂਦੀ ਹੈ। ਸੋ ਹੁਣ ਸੁਪਰੀਮ ਕੋਰਟ ਨੇ ਉਹ ਇੱਕਦਮ, ਜਿਹੜਾ ਸੁਪਰੀਮ ਕੋਰਟ ਸੁੱਤਾ ਹੋਇਆ ਹੈ, ਆਰਟੀਕਲ 370 ਕਸ਼ਮੀਰ ਸੈਂਕੜਿਆਂ ਪਬਲਿਕ ਇੰਟਰਸਟ ਲਿਟੀਗੇਸ਼ਨਸ ਨੇ ਕਿ ਉਹਦੀ ਕਨਸਟੀਟਿਊਸ਼ਨੈਲਿਟੀ ਇਹਨਾਂ ਨੇ ਚੈਲੰਜ ਕੀਤੀ ਹੈ। ਇਸੇ ਤਰ੍ਹਾਂ ਸੀਏ ਦੇ ਖਿਲਾਫ, ਪਰ ਉਹਨਾਂ ਨੂੰ ਨਹੀਂ, ਕਿਸਾਨਾਂ ਦਾ ਇੱਕ ਥਰਡ ਕਲਾਸ ਕੋਈ ਲਾ ਦਾ ਸਟੂਡੈਂਟ ਤਮਿਲਨਾਡੂ ਦਾ, ਉਹ ਕਰਦਾ ਜੀ ਦੇਖੋ ਇਹ ਧਰਨੇ ਰੋਕੇ ਹੋਏ ਨੇ, ਇਹਨੇ ਆਮ ਲੋਕਾਂ ਦੀ ਜਿਹੜੀ ਫਰੀडम ਆਫ ਮੂਵਮੈਂਟ ਨੂੰ ਕੀਤਾ। ਸੁਪਰੀਮ ਕੋਰਟ ਉਹਦਾ ਸੰਗਿਆਨ ਲੈਂਦਾ, ਉਸ ਦਾ ਨੋਟਿਸ ਲੈਂਦਾ, ਔਰ ਹੁਣ ਉਹਨਾਂ ਨੇ ਇਸ਼ੂ ਕਰਤਾ ਨੋਟਿਸ ਸੈਂਟਰ ਗਵਰਨਮੈਂਟ ਨੂੰ ਵੀ, ਕਿਸਾਨਾਂ ਨੂੰ ਵੀ, ਔਰ ਉਹਨੂੰ ਵੀ ਕਿਹਾ ਜੀ ਦੂਜਿਆਂ ਨੂੰ ਵੀ ਪਾਰਟੀ ਬਣਾਓ, ਕਿ ਜੀ ਇਸ ਦੇ ਉੱਤੇ ਕੋਈ ਕਮੇਟੀ ਬਣਾਓ, ਕੋਈ ਦੂਜਾ ਬਣਾਓ। ਸੋ ਕਿਸਾਨਾਂ ਦੇ ਸਾਹਮਣੇ ਹੁਣ ਜਿਹੜੇ ਚੈਲੰਜਸ ਨੇ ਉਹ ਇਸ ਕਿਸਮ ਦੇ ਬਣਦੇ ਜਾ ਰਹੇ ਨੇ ਕਿ ਜੇ ਉਹ ਡਿਨਾਈ ਕਰਦੇ ਨੇ। ਉਹਦੀ ਮੀਟਿੰਗ ਚੱਲ ਰਹੀ ਸੀ, ਮੈਨੂੰ ਡੀਟੇਲ 'ਚ ਨਹੀਂ ਪਤਾ ਹੈ ਵੀ ਕੀ ਫੈਸਲਾ ਕੱਲ ਤੱਕ ਕਲੀਅਰ ਹੋਏਗਾ ਕਿ ਉਹ ਗੱਲਬਾਤ ਤੋਂ ਤਾਂ ਨਹੀਂ ਭੱਜਣਾ ਚਾਹੁੰਦੇ, ਪਰ ਉਹਨਾਂ ਨੂੰ ਇਹ ਵੀ ਨਜ਼ਰ ਆ ਰਿਹਾ ਵੀ ਅਲਟੀਮੇਟਲੀ ਇਹ ਸੁਪਰੀਮ ਕੋਰਟ ਦਾ ਜਿਹੜਾ ਕੁੰਡਾ ਹੈ ਇਹ ਫਸਾ ਕੇ ਪਹਿਲਾਂ ਉਹਨਾਂ ਨੂੰ ਗੱਲਬਾਤ 'ਚ ਉਲਝਾਣਗੇ, ਫਿਰ ਗੱਲਬਾਤ, ਕਿਉਂਕਿ ਸੁਪਰੀਮ ਕੋਰਟ ਦੀ ਆਪਣੀ ਮੀਡੀਏਸ਼ਨ ਵੀ ਹੋਏਗੀ, ਉਹ ਕਹਿਣਗੇ ਜੀ ਚਲੋ ਜਿੰਨੀ ਦੇਰ ਗੱਲਬਾਤ ਚੱਲਦੀ ਹੈ ਧਰਨਾ ਚੁੱਕੋ। ਜੇ ਉਹ ਨਹੀਂ ਕਹਿਣਗੇ ਫਿਰ ਗਵਰਨਮੈਂਟ ਦੇ ਕੋਲ ਇਹ ਹੋਏਗਾ ਜੀ ਦੇਖੋ ਇਹ ਤਾਂ ਭਾਰਤ ਦੀ ਸਭ ਤੋਂ ਸੁਪਰੀਮ ਕੋਰਟ ਜੁਡੀਸ਼ਰੀ ਜਿਸਕਾ ਮੈਂ ਹਮ ਮਾਨ ਕਰਤੇ हैं, ਸਨਮਾਨ, ਜਿੱਦਾਂ ਦੇ ਡਰਾਮੇਬਾਜ਼ੀ ਇਹ ਬਾਜੀਗਰਾਂ ਦਾ ਮੁੰਡਾ ਕਰਦਾ ਹੈ, ਜਾਦੂਗਰ ਇੱਕ ਤਾਂ ਉਹ ਹੁੰਦੇ ਨੇ, ਦਿਖਾਦਾ ਕੁਛ ਹੈ ਕੱਢਦਾ ਕੁਛ ਹੈ, ਬਾਜੀਆਂ ਵੀ ਮਾਰਦਾ ਹੈ, ਝੂਠ ਵੀ ਜਿਹੜਾ ਉਹ ਪੂਰਾ ਬੇਸ਼ਰਮੀ ਦੇ ਨਾਲ ਬੋਲਦਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਲੰਬਾ ਖਿੱਚਣ ਦੀ ਕੋਸ਼ਿਸ਼ ਕਰਨਗੇ, ਔਰ ਇਹ ਹੁਣ ਦੇਖਣਾ ਹੋਏਗਾ ਕਿ ਕਿਵੇਂ ਹੈ। ਔਰ ਅੱਜ ਤਾਂ ਅਸੀਂ ਸੰਤ ਰਾਮ ਸਿੰਘ ਹੋਰਾਂ ਦੀ ਸ਼ਹਾਦਤ ਨੂੰ ਹੀ ਜਿਹੜਾ ਇਹ ਪ੍ਰੋਗਰਾਮ ਸਮਰਪਿਤ ਕਰਦੇ ਹਾਂ। ਵਟਐਵਰ ਰੀਜ਼ਨਸ, ਹੂਐਵਰ ਬਿਹਾਈਂਡ ਇਟ, ਇੱਕ ਚੰਗੇ ਜਿਹੜੇ ਗੁਰਮਤ ਦੇ ਖੋਜੀ ਔਰ ਪ੍ਰਚਾਰਕ, ਜਿੱਥੇ ਅਸੀਂ ਦੇਖ ਰਹੇ ਹਾਂ ਕਿ ਇਸ ਸੰਘਰਸ਼ ਵੈਸੇ ਵੀ 2 ਦਰਜਨ ਤੋਂ ਜ਼ਿਆਦਾ 20 ਦੇ ਨੇੜੇ ਤੇੜੇ ਆਲਰੇਡੀ ਕਿਸਾਨਾਂ ਦੀ ਸ਼ਹਾਦਤ, ਕੋਈ ਐਕਸੀਡੈਂਟ 'ਚ ਹੈ, ਕੋਈ ਅਦਰਵਾਈਜ਼ ਹੈ, ਕੋਈ ਦੂਜੇ ਨਾਲ ਹੈ। ਸੋ ਇਹ ਜਿਹੜੀ ਹੈ ਆਪਣੇ ਕਿਸਮ ਦੀ ਇੱਕ ਜਿਹੜੀ ਹੈ ਉਹ ਰੂਹਾਨੀ ਬੰਦੇ ਦੀ ਸ਼ਹਾਦਤ ਹੈ। ਔਰ ਦੇਖੋ ਅਸੀਂ ਹਮੇਸ਼ਾ ਇਹ ਬਿਲੀਵ ਕਰਦੇ ਹਾਂ ਕਿ ਅਲਟੀਮੇਟਲੀ ਜਦੋਂ ਅੱਤ ਤੇ ਰੱਬ ਦਾ ਵੈਰ ਹੁੰਦਾ ਹੈ ਹੀ ਹੈ, ਔਰ ਫਿਰ ਰੱਬ ਦਾ ਕਹਿਰ ਵਰਸਦਾ ਔਰ ਉਸ ਕਹਿਰ ਦਾ ਨਤੀਜਾ ਅੱਤ ਦਾ ਅੰਤ ਹੁੰਦਾ ਹੈ। ਹੁਣ ਅਸੀਂ ਉਸ ਪਾਸੇ ਵੱਲ ਜਿਹੜਾ ਰੂਹਾਨੀ ਤੌਰ ਤੇ ਵੀ ਸਮਝਦੇ ਹਾਂ ਕਿ ਅਲਟੀਮੇਟਲੀ ਇਦਾਂ ਦੇ ਹਾਲਾਤ ਲੰਬਾ ਵਕਤ ਰਹਿੰਦੇ ਨਹੀਂ, ਔਰ ਇਹ ਸ਼ਾਇਦ ਇਹਨਾਂ ਦਾ ਬਿਗਨਿੰਗ ਆਫ ਐਨ ਐਂਡ ਹੀ ਇਸ ਦੇ ਨਾਲ ਹੋਣ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਦੇਖ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਤਾਂ ਔਰ ਇਸ ਦੀ ਚੜ੍ਹਦੀ ਕਲਾ ਲਈ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਤੁਸੀਂ ਆਪਣੀ ਡੋਨੇਟ ਆਪਣੀ ਜੋ ਮਾਈਕ ਸਹਾਇਤਾ ਹੈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ sport@tv84.tv ਤੇ। ਸੋ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।